ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਸੀਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਪੁਨੀਆ ਜੀ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਲਓ ਜੀ, ਖਬਰਾਂ ਦਾ ਕਰਦੇ ਹਾਂ ਰੁਖ ਤੇ ਸਭ ਤੋਂ ਪਹਿਲਾਂ ਵਕਫ ਬੋਰਡ ਵਾਲਾ ਜਿਹੜਾ ਬਿੱਲ ਹੈ ਉਸ ਤੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੇ ਅੱਜ ਆਖਿਰਕਾਰ ਇਹ ਬਿੱਲ ਦੇ ਉੱਪਰ ਲੋਕ ਸਭਾ ਦੇ ਵਿੱਚ ਚਰਚਾ ਹੋਈ ਹੈ। ਮੈਂ ਸਪਾ ਵਾਲੇ ਦੇਖ ਰਿਹਾ ਸੀ ਯਾਦਵ ਸਾਹਿਬ ਨੂੰ, ਉਹ ਵੀ ਕਾਫੀ ਇਸ ਤੇ ਟਿੱਪਣੀਆਂ ਕਰ ਰਹੇ ਸੀ। ਅੱਜ ਸਾਰਾ ਦਿਨ ਇਹੀ ਕੁਝ ਚੱਲਦਾ ਰਿਹਾ। ਜਰਾ ਪਾਇਓ ਤਾਂ ਜੀ ਇਸ ਬਿੱਲ ਦੇ ਬਾਰੇ ਚ ਚਾਨਣਾ ਕਿ ਕੀ ਕੁਝ ਹੋਇਆ। ਹਾਂਜੀ, ਅੱਜ ਜਿਹੜਾ ਲੋਕ ਸਭਾ ਸੈਸ਼ਨ ਹੈਗਾ, ਅੱਜ ਦਾ ਵਕਫ ਬਿੱਲ ਤੇ ਹੀ ਰੱਖਿਆ ਗਿਆ ਹੈਗਾ ਜੀ। 12 ਵਜੇ ਤੋਂ ਲੈ ਕੇ ਲਗਾਤਾਰ ਇਸ ਬਿੱਲ ਤੇ ਚਰਚਾ ਹੋ ਰਹੀ ਹੈ ਤੇ 8 ਘੰਟੇ ਦੀ ਲਗਾਤਾਰ ਚਰਚਾ ਹੋਣੀ ਹੈ ਜੀ। ਸ਼ਾਮ ਅੱਜ 8 ਵਜੇ ਤੱਕ ਜਾ ਕੇ ਇਹਦਾ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਅੱਜ ਸਾਰੇ ਹੀ 4.25 ਘੰਟੇ ਦੇ ਨੇੜੇ ਤੇੜੇ ਇਹਦੇ ਤੇ ਜਿਹੜਾ ਸੱਤਾ ਪਕਸ਼ ਹੈ ਉਹ ਬੋਲੂਗਾ ਤੇ 4 ਘੰਟੇ ਦੇ ਨੇੜੇ ਤੇੜੇ ਜਿਹੜਾ ਅਪੋਜੀਸ਼ਨ ਹੈ ਉਹ ਬੋਲੂਗਾ। ਮੋਟੀਆਂ ਜਿਹੜੀਆਂ ਆਪਾਂ ਕਹੀਏ ਕਿ ਵੱਡੀਆਂ ਹਸਤੀਆਂ ਇਹਦੇ ਤੇ ਆਪਣੀ ਗੱਲ ਕਰ ਚੁੱਕੀਆਂ ਨੇ ਜੀ ਤੇ ਖਾਸਾ ਕੱਲ ਤੱਕ ਜਿਹੜੀ ਤਸਵੀਰ ਸੀਗੀ ਉਹ ਸਾਫ਼ ਨਹੀਂ ਸੀ, ਕਿਉਂਕਿ ਜਿਹੜਾ ਐਨਡੀਏ ਅਲਾਇੰਸ ਹੈ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰ ਲਈਏ ਖਾਸ ਕਰ ਜੇਡੀਯੂ ਮਤਲਬ ਜਿਹੜੀ ਨਿਤੀਸ਼ ਕੁਮਾਰ ਦੀ ਪਾਰਟੀ, ਟੀਡੀਪੀ ਜਿਹੜੀ ਚੰਦਰਬਾਬੂ ਨਾਇਡੂ ਦੀ ਪਾਰਟੀ ਤੇ ਚਿਰਾਗ ਪਾਸਵਾਨ, ਇਹ ਤਿੰਨੇ ਪਾਰਟੀਆਂ ਸੈਕੂਲਰ ਪਾਰਟੀਆਂ ਹੈ ਜੀ ਤੇ ਤਿੰਨਾਂ ਦਾ ਲੱਗ ਰਿਹਾ ਸੀਗਾ ਕਿ ਇਹ ਤਿੰਨੇ ਅਡ ਸਟੈਂਡ ਲੈ ਸਕਦੀਆਂ ਨੇ। ਇਨ ਤਿੰਨਾਂ ਦੇ ਕੋਲ ਟੋਟਲ ਮਿਲਾ ਕੇ 33 ਸੰਸਦ ਬਣਦੇ ਨੇ ਜੀ। ਜੇ 33 ਦੇ 33 ਇਹਦੇ ਬਿੱਲ ਦੇ ਉਲਟ ਭੁਗਤੇ ਤਾਂ ਫਿਰ ਕਿਤੇ ਨਾ ਕਿਤੇ ਇਹ ਬਿੱਲ ਲੋਕ ਸਭਾ ਚ ਪਾਸ ਨਹੀਂ ਹੋਣਾ ਸੀਗਾ। ਪਰ ਅੱਜ ਮੈਂ ਸਾਰੀ ਕਾਰਵਾਈ ਦੇਖ ਰਿਹਾ ਸੀਗਾ, ਮੈਂ ਇੱਕ ਇੱਕ ਕਰਕੇ ਅਜੇ ਤਾਂ ਆਪਾਂ ਥੋੜਾ ਲੰਬੀ ਵੀ ਗੱਲ ਰੱਖਾਂਗੇ। ਉਹਦਾ ਰੀਜ਼ਨ ਇਹ ਹੈ ਕਿ ਇਹ ਅੱਜ ਦੇ ਟਾਈਮ ਐਨਡੀਏ ਚ ਕੀ ਕੁਝ ਹੈਗਾ ਉਹਦੇ ਤੇ ਮਾਮਲਾ ਸੀਗਾ ਸਾਰਾ। ਤੇ ਆਪਾਂ ਨੂੰ ਪਤਾ ਕਿ ਜਿਹੜਾ ਅਮਿਤ ਸ਼ਾਹ ਹੈਗੇ ਆ ਉਹ ਲਗਾਤਾਰ ਇਸ ਬਿੱਲ ਨੂੰ ਪਾਸ ਕਰਾਉਣਾ ਚਾਹੁੰਦੇ ਸੀਗੇ ਤੇ ਮੁਲਕ ਦੇ ਗ੍ਰਹਿ ਮੰਤਰੀ ਉਹਨਾਂ ਨੇ ਖੜੇ ਹੋ ਕੇ ਸਭ ਤੋਂ ਜਿਹੜੀ ਗੱਲ ਕਹੀ, ਉਹਨੇ ਕਿਹਾ ਕਿ ਜਿਹੜਾ ਕਾਂਗਰਸ ਹੈ ਉਹ ਮੁਸਲਮਾਨਾਂ ਨੂੰ ਡਰਾਉਣ ਦਾ ਕੰਮ ਕਰ ਰਹੀ ਹੈ ਤੇ ਡਰਾ ਕੇ ਆਪਣੇ ਵੋਟ ਬੈਂਕ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਮ ਮੰਦਿਰ ਦੀ ਗੱਲ ਆਈ, ਉਦੋਂ ਵੀ ਇਹਨਾਂ ਨੇ ਏਦਾਂ ਹੀ ਕਹੀਆਂ, ਉਦੋਂ ਵੀ ਮੁਸਲਮਾਨਾਂ ਨੂੰ ਇਹਨਾਂ ਨੇ ਸੜਕਾਂ ਤੇ ਲਿਆਤਾ ਸੀਗਾ, ਸੀਏ ਐਨਆਰਸੀ ਦੌਰਾਨ ਵੀ ਲਿਆਤਾ ਸੀਗਾ ਤੇ ਹੁਣ ਕਿਹਾ ਕਿ 370 ਤੇ ਵੀ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਤੇ ਹੁਣ ਜਿਹੜਾ ਵਕਫ ਬਿੱਲ ਆਇਆਗਾ ਉਹਦੇ ਤੇ ਵੀ ਇਹੀ ਕਹਿ ਰਹੇ ਨੇ ਤੇ ਇਹਨਾਂ ਨੇ ਇਹ ਕਿਹਾ ਕਿ ਜਿਹੜਾ ਵੋਰਾ ਮੁਸਲਮਾਨ ਨੇ, ਪਸਮੰਦਾ ਮੁਸਲਮਾਨ ਨੇ, ਸੀਆ ਮੁਸਲਮਾਨ ਨੇ, ਉਹ ਵਕਫ ਬੋਰਡ ਦੇ ਦਾਇਰੇ 'ਚ ਨਹੀਂ ਆਉਣਾ ਚਾਹੁੰਦੇ। ਉਹਨਾਂ ਦਾ ਮੁਸਲਮਾਨ ਚੈਰੀਟੇਬਲ ਟਰਸਟ ਹੈਗਾ, ਉਹਦੇ ਹੇਠ ਹੀ ਆਪਣੀ ਉਹ ਜਿਹੜੇ ਸੰਪਤੀਆਂ ਨੇ ਉਹ ਦਰਜ ਕਰਾਉਂਦੇ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਨਇਆ ਵਕਫ ਬਿੱਲ ਆਊਗਾ ਉਹਦੇ ਰਾਹੀਂ ਜਿਹੜਾ ਟ੍ਰਾਂਸਪੇਰੈਂਟ ਤਰੀਕੇ ਨਾਲ ਜਿਹੜੇ ਪ੍ਰੋਪਰਟੀਆਂ ਨੇ ਵਕਫ ਦੀਆਂ ਉਹ ਰਜਿਸਟਰ ਹੋਣਗੀਆਂ, ਇਹ ਸਾਰਾ ਸੀਗਾ। ਤੇ ਉਹਨਾਂ ਨੇ ਕਿਹਾ ਕਿ 2013 ਤੋਂ ਲੈ ਕੇ 2025 ਤੱਕ ਜਿਹੜਾ ਵਕਫ ਦੀ ਜ਼ਮੀਨ ਹੈਗੀ ਉਹ 3 ਲੱਖ ਏਕੜ ਵਧੀ ਹੈਗੀ ਆ। ਇਸ ਕਰਕੇ ਅਸੀਂ ਇਹ ਲੈ ਕੇ ਆ ਰਹੇ ਹਾਂ, ਜਿੱਥੇ ਵੀ ਉਹ ਹੱਥ ਰੱਖ ਦਿੰਦੇ ਨੇ ਉਹੀ ਵਕਫ ਦੀ ਜ਼ਮੀਨ ਹੋ ਜਾਂਦੀ ਹੈ। ਇਸ ਕਰਕੇ ਅਸੀਂ ਇਹ ਬਿੱਲ ਲੈ ਕੇ ਆ ਰਹੇ ਨੇ, ਇਹ ਗੱਲ ਉਹਨਾਂ ਨੇ ਕਹੀ ਹੈ। ਤੇ ਇੱਕ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਜਿਹੜਾ ਭਾਰਤ ਸਰਕਾਰ ਜਿਹੜਾ ਕਾਨੂੰਨ ਲਾਗੂ ਕਰੂਗੀ ਉਹ ਸਾਰਿਆਂ ਨੂੰ ਮੰਨਣਾ ਪਊਗਾ, ਚਾਹੇ ਕੋਈ ਵੀ ਹੋਵੇ। ਅਸੀਂ ਇਸ ਨੂੰ ਵੋਟ ਬੈਂਕ ਵਾਸਤੇ ਇਸ ਕਾਨੂੰਨ ਨੂੰ ਲੈ ਕੇ ਨਹੀਂ ਆਏ ਹਾਂ, ਬਲਕਿ ਅਸੀਂ ਸੁਧਾਰ ਵਾਸਤੇ ਲੈ ਕੇ ਆਏ। ਇਹ ਮੋਟੀਆਂ ਗੱਲਾਂ ਸੀਗੀਆਂ। ਇਹ ਉਹਨਾਂ ਨੇ ਕਿਹਾ ਕਿ ਜਦੋਂ ਕਾਨੂੰਨ ਇੱਥੋਂ ਲੋਕ ਸਭਾ ਰਾਜ ਸਭਾ ਤੋਂ ਪਾਸ ਹੋ ਜਾਊਗਾ ਉਸ ਤੋਂ ਬਾਅਦ ਨੋਟੀਫਾਈ ਕਰਾਂਗੇ ਤੇ ਇਹਦੇ ਤੇ ਅਸੀਂ ਅਮਲ ਕਰਾਂਗੇ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਬਾਕੀ ਇਹ ਮੋਟਾ ਅਮਿਤ ਸ਼ਾਹ ਉਹਨਾਂ ਦਾ ਸੀਗਾ। ਇਸ ਤੋਂ ਇਲਾਵਾ ਜਿਵੇਂ ਕੇਸੀ ਵੇਣੂਗੋਪਾਲ ਜਿਹੜੇ ਕਿ ਕਾਂਗਰਸ ਦੇ ਆਗੂ ਨੇ, ਉਹਨਾਂ ਨੇ ਵੀ ਅੱਜ ਬੋਲਿਆ। ਉਹਨਾਂ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ, ਕੱਲ ਨੂੰ ਇਹ ਕ੍ਰਿਸਚਨਾਂ ਨੂੰ ਕਰਨਗੇ, ਫਿਰ ਸਿੱਖਾਂ ਨੂੰ ਕਰਨਗੇ, ਫਿਰ ਜੈਨਾਂ ਨੂੰ ਟਾਰਗੇਟ ਕਰਨਗੇ। ਇਹ ਗੱਲ ਜਿਹੜੇ ਕਾਂਗਰਸ ਦੇ ਆਗੂ ਕੇਸੀ ਵੇਣੂਗੋਪਾਲ ਹੈਗੇ ਆ, ਜਿਹੜੇ ਕੇਰਲਾ ਤੋਂ ਆਉਂਦੇ ਨੇ, ਉਹਨਾਂ ਨੇ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਮਾਈਨੋਰਿਟੀਜ਼ ਨੇ, ਰਿਲੀਜੀਅਸ ਮਾਈਨੋਰਿਟੀਜ਼ ਨੇ, ਉਹਨਾਂ ਨੂੰ ਟਾਰਗੇਟ ਕਰਨ ਦਾ ਜਿਹੜਾ ਆਰਐਸਐਸ ਦਾ ਏਜੰਡਾ ਉਹਨੂੰ ਵੀ ਅੱਗੇ ਕਿਤੇ ਨਾ ਕਿਤੇ ਇਹ ਬਿੱਲ ਵਧਾ ਰਿਹਾ ਹੈਗਾ ਜੀ। ਉਹਨਾਂ ਨੇ ਕਿਹਾ ਕਿ ਭਾਰਤ ਮਾਤਾ ਨੂੰ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਹੈਗਾ ਤੇ
ਇਹ ਮੋਟਾ ਸੀਗਾ। ਉਹਨਾਂ ਨੇ ਇਹ ਵੀ ਪੁੱਛਿਆ ਕਿ ਬਹੁਤ ਸਾਰੇ ਹਿੰਦੂਆਂ ਦੇ ਥਾਵਾਂ ਨੇ, ਉਹਨਾਂ ਦੇ ਅੰਦਰ ਤੁਸੀਂ ਕੀ ਜਿਹੜੇ ਗੈਰ ਹਿੰਦੂ ਮੈਂਬਰਸ ਹੈਗੇ ਆ, ਉਹਨਾਂ ਦੀ ਐਂਟਰੀ ਤਾਂ ਤੁਸੀਂ ਨਹੀਂ ਕਰਾਉਂਦੇ। ਕਿਸੇ ਵੀ ਜਿੰਨੇ ਵੀ ਮੰਦਰਾਂ ਦੇ ਬੋਰਡ ਹੈਗੇ ਉਹਨਾਂ 'ਚ ਕਿਸੇ 'ਚ ਵੀ ਮੁਸਲਮਾਨ ਮੈਂਬਰ ਨਹੀਂ ਹੈਗੇ ਆ। ਉੱਥੇ ਤਾਂ ਤੁਸੀਂ ਮੁਸਲਿਮ ਜਾਂ ਕ੍ਰਿਸਚਨ ਇੱਕ ਵੀ ਬੰਦਿਆਂ ਨੂੰ ਤੁਸੀਂ ਨਹੀਂ ਦਿੰਦੇ, ਥਾਂ ਨਹੀਂ ਦਿੰਦੇ। ਫਿਰ ਤੁਸੀਂ ਇਹ ਜਿਹੜਾ ਮੁਸਲਮਾਨਾਂ ਦਾ ਵਕਫ ਬੋਰਡ ਹੈ, ਇਹਦੇ 'ਚ ਤੁਸੀਂ ਕਿਉਂ ਨੋਨ ਮੁਸਲਿਮ ਬੰਦਿਆਂ ਨੂੰ ਅੱਗੇ ਲੈ ਕੇ ਆ ਰਹੇ ਹੋ? ਇਹ ਗੱਲ ਕਹੀ ਹੈਗੀ ਆ। ਬਾਕੀ ਜਿਹੜਾ ਪੂਰਾ ਨੰਬਰ ਗੇਮ ਸੀਗਾ, ਆਪਾਂ ਨੂੰ ਪਤਾ ਕਿ 272 ਬੰਦੇ ਵੋਟ ਅੱਜ ਵੋਟਾਂ ਹੋਣੀਆਂ ਹੈਗੀਆਂ ਇਹਦੇ ਤੇ 272 ਵੋਟਾਂ ਚਾਹੀਦੀਆਂ ਨੇ, ਤੇ ਪਰ 272 ਵੋਟਾਂ ਕੱਲੀ ਬੀਜੇਪੀ ਕੋਲ ਨਹੀਂ ਸੀਗੀਆਂ। ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਨਿਤੀਸ਼ ਕੁਮਾਰ, ਚੰਦਰਬਾਬੂ ਨਾਇਡੂ ਅਤੇ ਚਿਰਾਗ ਪਾਸਵਾਨ ਇਹ ਅੱਡ ਸਟੈਂਡ ਲੈਣਗੇ, ਪਰ ਇਹਨਾਂ ਨੇ ਜੀ ਅੱਡ ਸਟੈਂਡ ਨਹੀਂ ਲਿਆ। ਮੈਂ ਜਿਹੜੇ ਦੋ ਪਾਰਟੀਆਂ ਦੇ ਤਾਂ ਸੁਣ ਚੁੱਕਿਆ ਹਾਂ। ਨਿਤੀਸ਼ ਕੁਮਾਰ ਦੀ ਪਾਰਟੀ ਤੋਂ ਲਲਨ ਸਿੰਘ ਜਿਹੜੇ ਹੈਗੇ ਆ, ਜਿਹੜੇ ਇਹਨਾਂ ਦੇ ਸੀਨੀਅਰ ਆਗੂ ਵੀ ਨੇ, ਉਹ ਬੋਲੇ ਸੀਗੇ। ਉਹਨਾਂ ਦਾ ਮੈਂ ਸਾਰਾ ਭਾਸ਼ਣ ਸੁਣਿਆ। ਉਹਨਾਂ ਨੇ ਕਿਤੇ ਨਾ ਕਿਤੇ ਬੀਜੇਪੀ ਨੂੰ, ਨਰਿੰਦਰ ਮੋਦੀ ਨੂੰ, ਨਿਤੀਸ਼ ਕੁਮਾਰ ਦੀ ਪ੍ਰੇਜ਼ ਕੀਤੀ ਤੇ ਉਹਨਾਂ ਨੇ ਇਸ ਬਿੱਲ ਦੇ ਸਮਰਥਨ 'ਚ ਗੱਲਾਂ ਕਹੀਆਂ। ਇਹ ਬੜਾ ਅਜੀਬ ਲੱਗਿਆ। ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਨਿਤੀਸ਼ ਕੁਮਾਰ ਦੀ ਪਾਰਟੀ ਜਿਹੜੀ ਹੈਗੀ ਆ ਉਹ ਅੱਡ ਸਟੈਂਡ ਲਊਗੀ, ਕਿਉਂਕਿ 6 ਮਹੀਨਿਆਂ ਬਾਅਦ ਬਿਹਾਰ 'ਚ ਇਲੈਕਸ਼ਨ ਵੀ ਨੇ ਤੇ ਨਿਤੀਸ਼ ਕੁਮਾਰ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੀ ਵੋਟਾਂ ਕਰਕੇ ਹੀ ਜਿੱਤਦੇ ਰਹੇ ਨੇ। ਪਰ ਅੱਜ ਉਹਨਾਂ ਨੇ ਬਿਲਕੁਲ ਨਰਿੰਦਰ ਮੋਦੀ ਦੀ ਹਾਂ 'ਚ ਹਾਂ ਮਿਲਾਈ ਹੈਗੀ ਆ। ਉਹਦਾ ਅਸਰ ਮੈਨੂੰ ਲੱਗਦਾ ਕਿ ਬਿਹਾਰ ਇਲੈਕਸ਼ਨਾਂ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ। ਦੂਜੀ ਗੱਲ ਜਿਹੜੀ ਬੜੀ ਹੈਰਾਨੀ ਵਾਲੀ ਹੋਈ ਹੈ ਜੀ, ਉਹ ਇਹ ਹੋਈ ਕਿ ਜਿਹੜਾ ਚਿਰਾਗ ਪਾਸਵਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਸ ਮੁੱਦੇ ਤੇ ਬਿਆਨ ਦੇ ਰਹੇ ਸੀਗੇ, ਪਰ ਕਿਤੇ ਨਾ ਕਿਤੇ ਉਹਨਾਂ ਨੇ ਵੀ ਇਸ ਤੇ ਕੋਈ ਅੱਡ ਆਪਣਾ ਵਿਵਹਾਰ ਨਹੀਂ ਰੱਖਿਆ। ਜਿਹੜੇ ਐਲਜੇਪੀ ਦੇ ਯਾਨੀ ਕਿ ਚਿਰਾਗ ਪਾਸਵਾਨ ਦੀ ਪਾਰਟੀ ਦੇ ਸੰਸਦ ਸੀਗੇ, ਖੁਦ ਚਿਰਾਗ ਪਾਸਵਾਨ ਹੋਰਾਂ ਨੇ ਵੀ ਇਹ ਗੱਲ ਕਹੀ ਕਿ ਜਿਹੜਾ ਆਪੋਜੀਸ਼ਨ ਆ ਉਹ ਵਧੀਆ ਮੁੱਦਿਆਂ ਤੇ ਚਰਚਾ ਨਹੀਂ ਕਰਦਾ, ਉਹ ਤਾਂ ਜਿਹੜੇ ਮੁਸਲਮਾਨ ਨੇ, ਮਾਈਨੋਰਿਟੀਜ਼ ਨੇ, ਉਹਨਾਂ ਨੂੰ ਭੜਕਾਉਂਦਾ ਗਾ। ਤੇ ਉਹਨਾਂ ਨੇ ਵੀ ਜਿਹੜਾ ਆਪਣਾ ਪੱਖ ਹੈਗਾ ਉਹ ਨਰਿੰਦਰ ਮੋਦੀ ਨਾਲ ਹੀ ਰੱਖਿਆਗਾ। ਇਸ ਤੋਂ ਇਲਾਵੇ ਇੰਡੀਆ ਵਾਈਜ਼ ਵੀ ਇਹ ਲੱਗ ਰਿਹਾ ਸੀਗਾ ਕਿ ਜਿਹੜੀ ਸ਼ਿਵ ਸੈਨਾ ਹੈ, ਸੰਜੇ ਰਾਉਤ ਹੋਰੀ ਹੋ ਗਏ, ਜਿਹੜੇ ਉਧਵ ਠਾਕਰੇ ਵਾਲੀ ਸ਼ਿਵ ਸੈਨਾ ਹੈ, ਉਹ ਕਿਤੇ ਨਾ ਕਿਤੇ, ਕਿਉਂਕਿ ਉਹ ਵੀ ਹਿੰਦੂਤਵ ਦੀ ਪਾਰਟੀ ਰਹੀ ਹੈ ਜੀ, ਉਹਨਾਂ ਨੂੰ ਬਾਰ-ਬਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਤਾਂ ਐਨਡੀਏ ਵੱਲ ਭੁਗਤੋ ਇਸ ਬਿੱਲ ਦੇ ਮਾਮਲੇ ਤੇ, ਕਿਉਂਕਿ ਬਾਲਾ ਸਾਹਿਬ ਠਾਕਰੇ ਵੀ ਇਸ ਬਿੱਲ ਤੇ ਗੱਲ ਕਰਦੇ ਰਹੇ ਨੇ। ਪਰ ਉਹਨਾਂ ਨੇ ਜੀ ਇਹ ਤੇ ਖਿਲਾਫ ਹੀ ਗੱਲ ਰੱਖੀ ਆਪਣੀ, ਤੇ ਉਹਨਾਂ ਨੇ ਆਪਣਾ ਜਿਹੜੀ ਸ਼ਿਵ ਸੈਨਾ ਸੀਗੀ ਉਧਵ ਠਾਕਰੇ ਵਾਲੀ, ਉਹਨਾਂ ਨੇ ਅੱਜ ਸੈਕੂਲਰ ਰੁਖ ਦਿਖਾਇਆ ਗਿਆ ਹੈਗਾ ਜੀ। ਇਹ ਮੋਟੀਆਂ ਹੈਗੀਆਂ। ਬਾਕੀ ਜਿਹੜੇ ਕਿਰਨ ਰਿਜਿਜੂ ਹੈਗੇ ਆ, ਉਹਨਾਂ ਨੇ ਕਿਹਾ ਕਿ ਮਤਲਬ ਉਹਨਾਂ ਨੇ ਜਿਹੜਾ ਉਧਵ ਠਾਕਰੇ ਦੇ ਗੁੱਟ ਦੇ ਜਿਹੜੇ ਸਾਂਸਦ ਸੀਗੇ, ਉਹਨਾਂ ਤੋਂ ਪੁੱਛਿਆ ਕਿ ਤੁਸੀਂ ਇਸ ਬਿੱਲ ਦੇ ਸਮਰਥਨ 'ਚ ਹੋ ਜਾਂ ਵਿਰੋਧ 'ਚ ਹੋ? ਉਹਨਾਂ ਨੇ ਜੀ ਕੋਈ ਜਵਾਬ ਨਹੀਂ ਦਿੱਤਾ। ਇਹਦਾ ਮਤਲਬ ਸਾਫ਼ ਸਮਝਾ ਰਿਹਾ ਸੀਗਾ ਕਿ ਉਹਨਾਂ ਨੇ ਕੋਈ ਸਟੈਂਡ ਲਿਆ ਨਹੀਂ। ਜਿਹੜੇ ਸਾਵੰਤ ਉਹਨਾਂ ਤੋਂ ਬੋਲ ਰਹੇ ਸੀਗੇ, ਉਹਨਾਂ ਦੇ ਜਿਹੜੇ ਸਾਂਸਦ ਹੈਗੇ ਅਰਵਿੰਦ ਸਾਵੰਤ, ਉਹ ਇਸ ਮੁੱਦੇ ਤੇ ਬੋਲ ਰਹੇ ਸੀਗੇ। ਉਹਨਾਂ ਨੇ ਕੋਈ ਇਹਦੇ ਤੇ ਸਪਸ਼ਟ ਜਵਾਬ ਨਹੀਂ ਦਿੱਤਾ। ਤੇ ਉਹਨਾਂ ਨੇ, ਸ਼ਿਵ ਸੈਨਾ ਵਾਲਿਆਂ ਨੇ ਇਹ ਗੱਲ ਵੀ ਚੱਕੀ ਕਿ ਜੀ ਮੰਦਿਰਾਂ ਦੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਹੈਗੀਆਂ, ਉਹਨਾਂ ਦੇ ਖਿਲਾਫ ਤੁਸੀਂ ਕੋਈ ਕਾਨੂੰਨ ਲੈ ਕੇ ਆਓ, ਤੁਸੀਂ ਮੁਸਲਮਾਨਾਂ ਦੇ ਵਕਫ ਬੋਰਡ ਦੇ ਪਿੱਛੇ ਪਏ ਹੋ। ਇਹ ਗੱਲ ਆਈ। ਬਾਕੀ ਤਾਂ ਲਲਨ ਸਿੰਘ ਨੇ, ਨਿਤੀਸ਼ ਕੁਮਾਰ ਦੀ ਪਾਰਟੀ ਵਾਲੇ ਜਿਹੜੇ ਆਗੂ ਸੀਗੇ, ਉਹਨਾਂ ਨੇ ਸਾਫ਼ ਕਿਹਾ ਕਿ ਇਹ ਜਿਹੜਾ ਬਿੱਲ ਹੈ, ਜਿਹੜਾ ਲਗਾਤਾਰ ਪ੍ਰਚਾਰ ਹੋ ਰਿਹਾ ਹੈਗਾ ਕਿ ਇਹ ਐਂਟੀ ਮੁਸਲਿਮ ਹੈ, ਐਂਟੀ ਮਾਈਨੋਰਿਟੀ ਹੈਗਾ, ਇਹ ਕਿਸੇ ਮਤਲਬ ਕੋਈ ਐਂਟੀ ਮਾਈਨੋਰਿਟੀ ਨਹੀਂ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸੈਕੂਲਰਿਜ਼ਮ ਦਾ ਸਰਟੀਫਿਕੇਟ ਹੈ ਉਹ ਨਿਤੀਸ਼ ਕੁਮਾਰ ਨੂੰ ਤੁਹਾਡੇ ਤੋਂ ਨਹੀਂ ਚਾਹੀਦਾ, ਆਪੋਜੀਸ਼ਨ ਵਾਲਿਆਂ ਤੋਂ ਨਹੀਂ ਚਾਹੀਦਾ। ਉਹ ਨਿਤੀਸ਼ ਕੁਮਾਰ ਨੇ ਬਹੁਤ ਮੁਸਲਮਾਨਾਂ ਵਾਸਤੇ ਕੰਮ ਕੀਤਾ ਤੇ ਬਿਹਾਰ 'ਚ ਜਿਹੜੇ ਕਬਰਸਤਾਨ ਹੈਗੇ ਉਹਨਾਂ ਦੀ ਬਾਉਂਡਰੀ ਵਾਲ ਵੀ ਨਿਤੀਸ਼ ਕੁਮਾਰ ਨੇ ਕਰਾ ਕੇ ਦਿੱਤੀ ਹੈ। ਇਸ ਕਿਸਮ ਦੀਆਂ ਗੱਲਾਂ ਮੋਟੀਆਂ ਲਲਨ ਸਿੰਘ ਨੇ ਐਨਡੀਏ ਦੇ ਹੱਕ 'ਚ ਭੁਗਤਦੇ ਹੋਏ ਨਰਿੰਦਰ ਮੋਦੀ ਨੂੰ ਵੀ ਕਿਹਾ ਕਿ ਨਰਿੰਦਰ ਮੋਦੀ ਨੇ ਮੁਸਲਮਾਨਾਂ ਦੇ ਵਾਸਤੇ ਬਹੁਤ ਵਧੀਆ ਉਹ ਕੀਤੇ ਨੇ। ਜਿਹੜੀ ਟੀਡੀਪੀ ਹੈਗੀ ਆ, ਉਹ ਤੇਲਗੂ ਦੇਸ਼ਮ ਪਾਰਟੀ, ਉਹਨਾਂ ਨੇ ਵੀ 15 ਮਿੰਟ ਆਪਣੀ ਗੱਲ ਰੱਖੀ। ਪਹਿਲਾਂ ਉਹ ਟੀਡੀਪੀ ਤੇ ਖਾਸ ਨਜ਼ਰ ਸੀਗੀ, ਕਿਉਂਕਿ ਆਪਾਂ ਨੂੰ ਪਤਾ ਚੰਦਰਬਾਬੂ ਨਾਇਡੂ ਵੀ ਮੁਸਲਮਾਨਾਂ ਦੀ ਵੋਟਾਂ ਤੋਂ ਜਿੱਤਦੇ ਰਹੇ ਨੇ, ਉਹਨਾਂ ਤੇ ਵੀ ਖਾਸਾ ਪ੍ਰੈਸ਼ਰ ਸੀਗਾ ਤੇ ਉਹ ਕਿਤੇ ਨਾ ਕਿਤੇ ਲਗਾਤਾਰ ਇਸ ਬਿੱਲ ਦਾ ਵਿਰੋਧ ਕਰ ਰਹੇ ਸੀਗੇ। ਪਰ ਉਹਨਾਂ ਦੀ ਜਿਹੜੇ ਸਾਂਸਦ ਸੀਗੇ ਕ੍ਰਿਸ਼ਨਾ ਪ੍ਰਸਾਦ ਤੇ ਨੇਟੀ, ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ 3 ਸੁਝਾਅ ਰੱਖੇ ਸੀਗੇ, ਤਿੰਨੇ ਸੁਝਾਅ ਮੰਨ ਲਏ ਗਏ ਨੇ, ਜਿਹੜੇ ਕਿ ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਗੇ। ਇਸ ਕਰਕੇ ਸਾਨੂੰ ਇਸ ਬਿੱਲ ਤੇ ਯਕੀਨ ਹੈਗਾ ਤੇ ਇਸ ਬਿੱਲ ਦਾ ਅਸੀਂ ਸਮਰਥਨ ਕਰਦੇ ਹਾਂ। ਯਾਨੀ ਕਿ ਜਿਹੜੀ ਟੀਡੀਪੀ ਹੈ, ਚੰਦਰਬਾਬੂ ਦੀ ਨਾਇਡੂ ਦੀ ਪਾਰਟੀ, ਉਹਨੇ ਵੀ ਇਸ ਦਾ ਸਮਰਥਨ ਕੀਤਾ। ਉਹਨਾਂ ਨੇ 15 ਮਿੰਟ ਆਪਣੀ ਗੱਲ ਰੱਖੀ ਸੀਗੀ ਜੀ। ਇਹ ਮੋਟਾ ਸੀਗਾ, ਇਹਨਾਂ ਤਿੰਨਾਂ ਤੇ ਹੀ ਸੀਗਾ। ਬਾਕੀ ਜਿਹੜਾ
ਡੀਐਮਕੇ ਦੇ ਸਾਂਸਦ ਸੀਗੇ ਜਿਹੜੇ ਤਾਮਿਲਨਾਡੂ ਤੋਂ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਜੇਪੀਸੀ ਇਸ ਆਪਾਂ ਨੂੰ ਪਤਾ ਕਿ 2024 ਚ ਇਹ ਬਿੱਲ ਲੈ ਕੇ ਆਇਆ ਗਿਆ ਸੀਗਾ, ਬਾਅਦ ਚ ਜਿਹੜੀ ਜੇਪੀਸੀ ਜੁਆਇੰਟ ਪਾਰਲੀਮੈਂਟ ਜਿਹੜੀ ਕਮੇਟੀ ਸੀਗੀ ਉਹਦੇ ਚ ਭੇਜਤਾ ਸੀਗਾ, ਜਿਹਦੇ ਚ ਆਪੋਜੀਸ਼ਨ ਦੇ ਵੀ ਐਮਪੀ ਸੀਗੇ। ਡੀਐਮਕੇ ਦੇ ਸਾਂਸਦ ਨੇ ਕਿਹਾ ਕਿ ਤੁਸੀਂ ਜਿਹੜੀ ਸਾਡੀ ਜੇਪੀਸੀ ਦੀ ਰਿਪੋਰਟ ਸੀ ਉਹਦੇ ਨਾਲ ਜੇ ਇਸ ਬਿੱਲ ਨੂੰ ਮੈਚ ਕਰੋਗੇ ਤਾਂ ਇਹ ਮੈਚ ਨਹੀਂ ਕਰਦਾ, ਇਹਦੇ ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਕਹੀਆਂ ਸੀਗੀਆਂ ਉਹ ਨਹੀਂ ਲਈਆਂ ਗਈਆਂ। ਇਹ ਗੱਲਾਂ ਆਈਆਂ ਜੀ। ਬਾਕੀ ਤ੍ਰਿਣਮੂਲ ਕਾਂਗਰਸ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ, ਉਹਨਾਂ ਨੇ ਕਿਹਾ ਕਿ ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਸ ਕਿਸਮ ਦਾ ਉਹਨਾਂ ਨੇ ਜਿਹੜਾ ਆਪਣਾ ਪੂਰਾ ਅੰਦਾਜ਼ ਰੱਖਿਆ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਹਿੰਦੂ ਮੰਦਰ, ਮੁਸਲਮ ਪ੍ਰੋਪਰਟੀ, ਕ੍ਰਿਸਚਨ ਧਰਮ ਵਾਸਤੇ ਦਾਨ ਕਰ ਸਕਦਾ। ਇਹ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਅੱਜ ਕਹੀਆਂ। ਤਾਂ ਮੋਟਾ ਇਹੀ ਸੀਗਾ ਕਿ ਜਿਹੜਾ ਆਪਾਂ ਨੂੰ ਲੱਗ ਰਿਹਾ ਸੀਗਾ ਕਿ ਇਹ ਤਿੰਨ ਪਾਰਟੀਆਂ ਤੇ ਕੋਈ ਪ੍ਰੈਸ਼ਰ ਹੋਊਗਾ, ਉਹ ਤਿੰਨਾਂ ਪਾਰਟੀਆਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ। ਆਰਾਮ ਨਾਲ ਜਿਹੜਾ ਇਹ ਬਿੱਲ ਹੈ ਇਹ ਕਿਤੇ ਨਾ ਕਿਤੇ ਲੋਕ ਸਭਾ 'ਚ ਪਾਸ ਕਰਾ ਲਈ ਜਾਊਗੀ ਜੀ, ਐਨਡੀਏ ਬੀਜੇਪੀ। ਤੇ ਤੁਸੀਂ ਮੰਨ ਸਕਦੇ ਹੋ ਕਿ ਥੋੜੇ ਦੇਰ ਬਾਅਦ ਇਹ ਖਬਰ ਵੀ ਫਲੈਸ਼ ਹੋ ਜੂਗੀ, ਜਦੋਂ ਤੱਕ ਆਪਾਂ ਬੁਲੇਟਿਨ ਖਤਮ ਕਰਾਂਗੇ ਉਦੋਂ ਤੱਕ ਇਹ ਖਬਰ ਵੀ ਫਲੈਸ਼ ਹੋ ਜੂਗੀ ਕਿ ਵਕਫ ਬੋਰਡ ਬਿੱਲ ਕਿਤੇ ਨਾ ਕਿਤੇ ਲੋਕ ਸਭਾ 'ਚ ਪਾਸ ਹੋ ਗਿਆ ਹੈਗਾ। ਤੇ ਇਹ ਕਿਤੇ ਨਾ ਕਿਤੇ ਇਸ ਇੰਡੀਅਨ ਸਬ ਕੰਟੀਨੈਂਟ ਦੇ ਮੁਸਲਮਾਨਾਂ ਵਾਸਤੇ ਕਿਤੇ ਕਹਿ ਸਕਦੇ ਹੋ ਕਿ ਵੱਡਾ ਸੈਟਬੈਕ ਹੈਗਾ। ਉਹਨਾਂ 'ਚ ਕਿਤੇ ਨਾ ਕਿਤੇ ਉਹਨਾਂ ਜਿਹੜੀ ਛੇੜਖਾਨੀ ਸੀਗੀ ਉਹਨਾਂ ਦੇ ਰਿਲੀਜੀਅਸ ਇੰਸਟੀਟਿਊਸ਼ਨਾਂ ਨਾਲ, ਉਹ ਆਪਾਂ ਨੂੰ ਅੱਗੇ ਤੋਂ ਦੇਖਣ ਨੂੰ ਮਿਲੂਗੀ ਇਸ ਬਿੱਲ ਤੋਂ ਬਾਅਦ। ਸੋ ਇਸੇ ਦੇ ਨਾਲ ਬਿਹਾਰ ਦੇ ਰਾਜਪਾਲ ਦੀ ਵੀ ਗੱਲ ਕਰਦੇ ਹੋ, ਕਹਿੰਦੇ ਯੂਪੀ 'ਚ ਵਕਫ ਦੇ ਹੇਠਾਂ ਜਿਹੜੀ 90% ਜ਼ਮੀਨ ਆ ਉਹ ਵਿਵਾਦਿਤ ਹੈ। ਹਾਂਜੀ, ਇਹ ਮੁਹੰਮਦ ਆਰਿਫ ਖਾਨ ਨੇ ਜੀ, ਬਿਹਾਰ ਦੇ ਜਿਹੜੇ ਜਿਹੜੇ ਰਾਜਪਾਲ ਬਣਾ ਰੱਖੇ ਨੇ। ਕਦੇ ਸਟੂਡੈਂਟ ਲੀਡਰ ਹੁੰਦੇ ਸੀ 70s ਦੇ ਦੌਰ 'ਚ, ਖਾਸੇ ਪਪੂਲਰ ਸਟੂਡੈਂਟ ਲੀਡਰ ਰਹੇ ਜੀ। ਤੁਸੀਂ ਜੇ ਇਹਨਾਂ ਨੂੰ ਆਰਿਫ ਮੁਹੰਮਦ ਹੈਗੇ ਆ, ਲਾਲੂ ਪ੍ਰਸਾਦ ਯਾਦਵ ਹੈਗੇ ਆ, ਗਵਰਨਰ ਰਹੇ ਸਤਿਆਪਾਲ ਮਲਿਕ ਹੈਗੇ ਆ, ਸਾਰੇ ਆਪਣੇ 70s ਦੇ ਦੌਰ ਦੇ ਤਗੜੇ ਸਟੂਡੈਂਟ ਲੀਡਰ ਹੁੰਦੇ ਸੀਗੇ। ਇਹਨਾਂ ਨੂੰ ਬਹੁਤ ਦੁਨੀਆ ਮਤਲਬ ਪੂਰੇ ਮੁਲਕ ਭਰ 'ਚ ਇਹਨਾਂ ਨੂੰ ਲੋਕ ਸੁਣਨ ਆਉਂਦੇ ਸੀ। ਸਾਰੇ ਸੋਸ਼ਲਿਸਟ ਮੂਵਮੈਂਟ ਦੇ ਪ੍ਰੋਡਕਟ ਸੀਗੇ ਜੀ, ਸਮਾਜਵਾਦੀ ਅੰਦੋਲਨ ਦੇ ਪ੍ਰੋਡਕਟ ਸੀਗੇ। ਪਰ ਹੁਣ ਦੇਖੋ ਇਹ ਤਾਂ ਬੀਜੇਪੀ ਦੇ ਗੋਦੀ 'ਚ ਜਾ ਕੇ ਬਹਿ ਗਏ। ਬੀਜੇਪੀ ਨੇ ਇਹਨਾਂ ਨੂੰ ਪਹਿਲਾਂ ਕੇਰਲਾ ਦਾ ਗਵਰਨਰ ਬਣਾਇਆ ਸੀਗਾ, ਹੁਣ ਬਿਹਾਰ ਦਾ ਗਵਰਨਰ ਬਣਾਤਾ। ਤੇ ਅੱਜ ਕੱਲ ਜਮਾ ਬੀਜੇਪੀ ਦੀ ਬੋਲੀ ਬੋਲ ਰਹੇ ਨੇ, ਹਾਲਾਂਕਿ ਖਾਸੇ ਪੜ੍ਹੇ ਲਿਖੇ ਨੇ। ਮਤਲਬ ਮੈਂ ਮੰਨਦਾ ਕਿ ਵਨ ਆਫ ਦਾ ਸ਼ਰੂਡ ਪੋਲੀਟੀਸ਼ੀਅਨ ਆਫ ਇੰਡੀਆ ਆਰਿਫ ਮੁਹੰਮਦ ਖਾਨ ਨੇ। ਪਰ ਇਹਨਾਂ ਨੇ ਕਿਹਾ ਕਿ ਯੂਪੀ 'ਚ 90% ਜਿਹੜੀ ਵਕਫ ਦੀ ਜ਼ਮੀਨ ਹੈਗੀ ਆ ਉਹਨਾਂ ਤੇ ਮੁਕਦਮੇ ਚੱਲ ਰਹੇ ਨੇ, ਉਹ ਜਿਹੜੇ ਵੱਡੇ ਲੋਕ ਆ ਉਹਨਾਂ ਨੇ ਕਬਜ਼ਾ ਕਰ ਰੱਖਿਆ ਹੈਗਾ। ਤੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਸਾਰਾ ਵਿਵਾਦਿਤ ਮਾਮਲਾ ਹੈਗਾ। ਤੇ ਉਹਨਾਂ ਨੇ ਕੋਈ ਇਹਦੇ ਤੇ ਕੋਈ ਚੰਗੀ ਗੱਲ ਤਾਂ ਕਹੀ ਨਹੀਂ ਜੀ। ਉਮੀਦ ਸੀਗੀ ਕਿ ਉਹ ਕੋਈ ਵਧੀਆ ਗੱਲ ਕਰਨਗੇ, ਪਰ ਉਹਨਾਂ ਨੇ ਕੋਈ ਏਦਾਂ ਦੀ ਗੱਲ ਨਹੀਂ ਕਹੀ ਤੇ ਇਹ ਮਾਮਲਾ ਨਜ਼ਰ ਆਇਆ। ਬਾਕੀ ਪੂਰੇ ਉੱਤਰ ਪ੍ਰਦੇਸ਼ 'ਚ ਅੱਜ ਡਰਾਵਣੇ ਜਿਹੜੇ ਫਲੈਗ ਮਾਰਚ ਹੈਗੇ ਆ ਉਹ ਕੱਢੇ ਗਏ ਨੇ। ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉੱਤਰ ਪ੍ਰਦੇਸ਼ ਦੀ ਪੁਲਿਸ ਸੀਗੀ ਉਹ ਫੁੱਟ ਪੈਟਰੋਲਿੰਗ, ਉਹ ਜਿਵੇਂ ਇਹ ਆਪਾਂ ਤਾਂ ਪੰਜਾਬੀ 'ਚ ਕਹਿੰਦੇ ਆ ਇਹਨੂੰ ਫਲੈਗ ਮਾਰਚ, ਡਰਾਵਣੇ ਫਲੈਗ ਮਾਰਚ ਕਰਨੇ। ਉੱਥੇ ਉਹ ਕਹਿ ਰਹੇ ਨੇ ਕਿ ਅਸੀਂ ਫੁੱਟ ਪੈਟਰੋਲਿੰਗ ਕਰ ਰਹੇ ਹਾਂ। ਫੁੱਟ ਪੈਟਰੋਲਿੰਗ ਹੋਗੀ ਕਿ ਪੈਦਲ ਜਾ ਕੇ ਅਸੀਂ ਪੈਟਰੋਲਿੰਗ ਕਰ ਰਹੇ ਹਾਂ, ਏਰੀਏ ਤੇ ਨਿਗਰਾਨੀ ਕਰ ਰਹੇ ਹਾਂ, ਇਹ ਗੱਲ ਉਹਨਾਂ ਨੇ ਕਹੀ। ਬਾਕੀ ਜਿੰਨੇ ਵੀ ਉੱਤਰ ਪ੍ਰਦੇਸ਼ ਪੁਲਿਸ ਦੇ ਕਮਿਊਨਲ ਫੇਸ ਸੀਗੇ ਉਹਨਾਂ ਨੇ ਇਹਨਾਂ ਡਰਾਵਣੇ ਮਾਰਚਾਂ ਦਾ ਕਿਤੇ ਨਾ ਕਿਤੇ ਉਹ ਕੀਤਾ, ਇਹਨਾਂ ਨੂੰ ਲੀਡ ਕੀਤਾ। ਇਹ ਬਾਕੀ ਤਾਂ ਉੱਤਰ ਪ੍ਰਦੇਸ਼ ਤੋਂ ਤਾਂ ਇਹ ਖਬਰ ਕਿਤੋਂ ਕੋਈ ਝੜਪ ਵਗੈਰਾ ਦੀ ਜਾਂ ਕੋਈ ਉਹ ਤਾਂ ਆਈ ਨਹੀਂ। ਹਾਲਾਂਕਿ ਅੱਡ ਜਿਹੜੇ ਮੁਸਲਿਮ ਇੰਸਟੀਟਿਊਸ਼ਨਸ ਹੈਗੇ ਉਹਨਾਂ ਦੇ ਜਿਹੜੇ ਪਦਾਧਿਕਾਰੀ ਨੇ ਉਹਨਾਂ ਨੇ ਇਹਦਾ ਵਿਰੋਧਤਾ ਕੀਤਾ ਜੀ। ਜੀ, ਸੋ ਇਸੇ ਦੇ ਨਾਲ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕਹਿੰਦੇ ਦੇਸ਼ ਭਰ ਦੇ ਵਿੱਚ 13,056 ਵਰਗ ਕਿਲੋਮੀਟਰ ਜਿਹੜਾ ਘੇਰਾ ਹੈ ਉਹ ਜੰਗਲ ਦੇ ਘੇਰੇ ਦੇ ਵਿੱਚ ਆਉਂਦਾ ਹੈ ਜੀ। ਘੇਰਾਬੰਦੀ ਜੇਕਰ ਕੀਤੀ ਜਾਵੇ, 5 ਦਿੱਲੀਆਂ ਦੇ ਮੁਕਾਬਲੇ ਦਿੱਲੀ ਵਰਗੀਆਂ 5 ਹੋਰ ਦਿੱਲੀਆਂ ਬਣ ਸਕਦੀਆਂ ਨੇ, ਇੰਨੇ ਖੇਤਰਫਲ 'ਚ ਹੈ ਜੀ। ਇਹ ਰਿਪੋਰਟ ਜਿਹੜੀ ਪੇਸ਼ ਹੋਈ ਹੈ ਕਿ ਇਹ ਪੂਰੇ ਭਾਰਤ ਦੀ ਹੈ ਜਾਂ ਫਿਰ ਇਸ ਚੋਂ ਕੁਝ ਰਾਜ ਬਾਹਰ ਵੀ ਨੇ, ਕਿਉਂਕਿ ਜੇ ਇਹ ਆંકੜਾ ਦੇਖੀਏ ਤਾਂ ਆંકੜਾ ਦੇਸ਼ ਦੇ ਮੁਕਾਬਲੇ ਤਾਂ ਥੋੜਾ ਲੱਗਦਾ ਛੋਟਾ। ਨਹੀਂ ਇਹਦੇ 'ਚ ਇਹ ਦੇਖੋ ਐਡੀ ਥਾਂ ਤੇ ਜੰਗਲਾਤ ਦੀ ਐਡੀ ਥਾਂ ਤੇ ਕਬਜ਼ਾ ਕਰ ਰੱਖਿਆ ਹੈਗਾ ਜੀ, ਇਲੀਗਲ ਜਿਹੜਾ ਐਨਕਰੋਚਮੈਂਟ ਹੋ ਰੱਖਿਆ ਹੈਗਾ, ਇਹ ਖਬਰ ਹੈ। ਘੇਰਾਬੰਦੀ ਹੋ ਰੱਖੀ ਹੈ। ਹਾਂ, ਇਹ ਰਿਪੋਰਟ ਇਹ ਹੈ ਕਿ ਬੇਸਿਕਲੀ ਇਹ ਸਾਰੇ ਮੁਲਕ ਭਰ ਦੇ ਸਾਰੇ ਰਾਜਾਂ ਦਾ ਡੇਟਾ ਨਹੀਂ ਹੈ ਜੀ।
ਇਹ ਡੇਟਾ ਠੀਕ ਹੈਗਾ ਹੈ 25 ਜਿਹੜੇ ਸਟੇਟ ਨੇ, ਇੰਡੀਅਨ ਸਟੇਟ ਅਤੇ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਆ, ਯੂਨੀਅਨ ਟੈਰੀਟਰੀਜ਼, ਉਹਨਾਂ ਦਾ ਇਹ ਉਹਨਾਂ ਨੇ ਆਪਣਾ ਡੇਟਾ ਜਿਹੜਾ ਸੈਂਟਰਲ ਜਿਹੜਾ ਐਨਵਾਇਰਨਮੈਂਟ ਮਿਨਿਸਟਰੀ ਹੈਗਾ ਉਹਨੂੰ ਭੇਜਿਆ ਸੀਗਾ, ਉਹਨੂੰ ਸੌਂਪਿਆ ਸੀਗਾ, ਉਹਦੇ ਤੋਂ ਹੀ ਇੱਕ ਰਿਪੋਰਟ ਬਣਾਈ ਗਈ ਹੈ ਤੇ ਇਹ ਕਿਹਾ ਗਿਆ ਹੈਗਾ ਕਿ 13,000 ਵਰਗ ਕਿਲੋਮੀਟਰ ਕਿਤੇ ਨਾ ਕਿਤੇ ਜਿਹੜਾ ਜੰਗਲਾਤ ਦੀ ਜ਼ਮੀਨ ਹੈਗੀ ਆ ਉਹ ਲੋਕਾਂ ਨੇ ਕਬਜ਼ਾ ਕਰ ਰੱਖੀ ਹੈ। ਇਹ ਗੱਲ ਇਹ ਰਿਪੋਰਟ ਕਹਿ ਰਹੀ ਹੈ, ਜਿਹਦੇ ਚ ਸਭ ਤੋਂ ਜ਼ਿਆਦਾ ਕਬਜ਼ੇ ਜੰਗਲਾਤ ਦੀ ਜ਼ਮੀਨ ਮੱਧ ਪ੍ਰਦੇਸ਼ ਚ ਕਬਜ਼ਾਈ ਹੋਈ ਹੈ ਲੋਕਾਂ ਨੇ ਤਕਰੀਬਨ। ਕਿਹਨੇ ਕੀਤਾ ਹੋਇਆ ਇਸ ਤੇ ਵੀ ਚਾਨਣਾ ਪਾ ਦਿਓ ਨਾਲ ਦੀ ਨਾਲ, ਕਬਜ਼ਾ ਕਿਹਨਾਂ ਦਾ? ਪੋਲੀਟੀਸ਼ੀਅਨਸ ਦਾ, ਆਮ ਲੋਕਾਂ ਦਾ, ਬਿਲਡਰਾਂ ਦਾ ਕਬਜ਼ਾ ਹੈਗਾ ਕਿਹਦਾ? ਹਾਂਜੀ, ਇਹ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਕਿਸਮ ਦੇ ਕਬਜ਼ੇ ਨੇ, ਜਿਵੇਂ ਰੂਰਲ ਜਿਹੜੇ ਪਿੰਡੂ ਖੇਤਰ ਹੋ ਗਏ ਉਹਦੇ ਚ ਵੱਡੇ ਜ਼ਮੀਂਦਾਰਾਂ ਦਾ ਵੀ ਹੈਗਾ ਜੀ, ਜਿਹੜੇ ਸ਼ਹਿਰੀ ਅਰਬਨ ਜਿਹੜੇ ਇਲਾਕੇ ਹੋ ਗਏ ਉਹਦੇ ਚ ਉੱਥੇ ਬਿਲਡਰਾਂ ਦਾ ਵੀ ਹੈਗਾ, ਜਿੱਥੇ ਕੋਈ ਵਧੀਆ ਲੋਕੇਸ਼ਨ ਉੱਥੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਵੀ ਹੈਗਾ, ਜਿੱਥੇ ਜਿਹਦਾ ਜ਼ੋਰ ਚੱਲਦਾ ਹੈਗਾ। ਮਤਲਬ ਬੇਸਿਕਲੀ ਜਿਹੜਾ ਇੱਕ ਸੈਂਸ ਆਪਾਂ ਕੀ ਜਿਹੜਾ ਅਲੀਟ ਸੈਕਸ਼ਨ ਹੈ, ਚਾਹੇ ਰੂਰਲ ਅਲੀਟ ਹੋਵੇ, ਮਤਲਬ ਪਿੰਡੂ ਚੌਧਰੀ ਧਨਾੜ ਚੌਧਰੀ ਹੋਵੇ ਜਾਂ ਫਿਰ ਸ਼ਹਿਰੀ ਧਨਾੜ ਚੌਧਰੀ ਹੋਵੇ, ਉਹਨੂੰ ਤੁਸੀਂ ਪੋਲੀਟੀਕਲ ਸੈਂਸ ਲਾ ਲਓ, ਦੂਜੇ ਸੈਂਸ ਲਾ ਲਓ, ਇਕਨੋਮਿਕਲ ਸੈਂਸ ਲਾ ਲਓ, ਯਾਨੀ ਕਿ ਜਿੱਥੇ ਜਿਹਦਾ ਜ਼ੋਰ ਚੱਲਦਾ ਹੈਗਾ ਉਹਨਾਂ ਨੇ ਇਹ ਜ਼ਮੀਨ ਕਬਜ਼ਾ ਕੀਤੀ ਹੋਈ ਹੈ। ਮੱਧ ਪ੍ਰਦੇਸ਼ ਚ ਸਭ ਤੋਂ ਜ਼ਿਆਦਾ 5460 ਜਿਹੜੀ ਵਰਗ ਕਿਲੋਮੀਟਰ ਜਿਹੜੀ ਜੰਗਲਾਤ ਦੀ ਜ਼ਮੀਨ ਹੈ ਉਹ ਇਹਨਾਂ ਨੇ ਕਬਜ਼ਾ ਹੋਈ ਹੈ। ਖਾਸਾ ਵੱਡਾ ਇਲਾਕਾ ਹੁੰਦਾ ਜੀ। ਤੁਸੀਂ ਹੈ ਨਾ, ਜੇ ਆਪਾਂ ਇਹਦਾ ਹੀ ਗੱਲ ਕਰ ਲਈਏ 5460 ਵਰਗ ਕਿਲੋਮੀਟਰ, ਇਹ ਦਿੱਲੀ ਤੋਂ ਵੀ ਵੱਡਾ ਇਲਾਕਾ ਹੈਗਾ। 5 ਗੁਣਾ ਦਿੱਲੀ, ਮਤਲਬ ਤਿੰਨ ਦਿੱਲੀਆਂ ਹੋ ਜਾਣਗੀਆਂ ਜੀ ਇਹ। ਜੀ ਤੇ ਤੁਸੀਂ ਲਾ ਲਓ ਅੱਧਾ ਪੰਜਾਬ ਹੋ ਗਿਆ, ਤੁਸੀਂ ਇੱਕ ਹਿਸਾਬ ਨਾਲ ਇਹ ਲਾਓ ਅੱਧਾ ਪੰਜਾਬ, ਅੱਧੇ ਪੰਜਾਬ ਜਿੰਨੀ ਜਿਹੜੀ ਜੰਗਲਾਤ ਦੀ ਜ਼ਮੀਨ ਹੈ ਮੱਧ ਪ੍ਰਦੇਸ਼ ਉਹ ਕਬਜ਼ੇ 'ਚ ਹੈਗੀ ਆ। ਪੰਜਾਬ ਦੀ ਗੱਲ ਕਰ ਲਈਏ, ਪੰਜਾਬ 'ਚ ਬਹੁਤ ਥੋੜਾ, ਮਤਲਬ ਉਦਾਂ ਉਸ ਸੈਂਸ ਥੋੜਾ ਹੈਗਾ, ਤਕਰੀਬਨ 76 ਵਰਗ ਕਿਲੋਮੀਟਰ, ਪਰ ਇਹ ਵੀ ਖਾਸਾ ਵੱਡਾ ਹੋ ਜਾਂਦਾ। 76 ਵਰਗ ਕਿਲੋਮੀਟਰ ਤੁਸੀਂ ਲਾ ਲਓ, ਤਕਰੀਬਨ 100 ਪਿੰਡਾਂ ਜਿੰਨੀ ਜ਼ਮੀਨ ਹੋਗੀ ਜੀ। ਤੇ ਇੰਨੀ ਜੰਗਲਾਤ ਦੀ ਜ਼ਮੀਨ ਪੰਜਾਬ 'ਚ ਵੀ ਕਬਜ਼ਾ ਕੀਤੀ ਹੋਈ ਲੋਕਾਂ ਨੇ। ਇਹ ਮੋਟਾ ਹੈਗਾ। ਬਾਕੀ ਕਈ ਵਾਰ ਕੋਸ਼ਿਸ਼ ਵੀ ਹੋ ਚੁੱਕੀ ਹੈਗੀ ਕਿ ਜਿਹੜੀ ਐਨਕਰੋਚਮੈਂਟ ਹੈਗੀ ਆ ਜੰਗਲਾਤ ਦੀ ਜ਼ਮੀਨ ਦੀ, ਉਹਨੂੰ ਖਾਲੀ ਕਰਾਇਆ ਜਾਵੇ, ਪਰ ਹਜੇ ਤਾਂ ਹੋਇਆ ਨਹੀਂ। ਆਦੀਵਾਸੀ ਇਲਾਕਿਆਂ 'ਚ ਜ਼ਰੂਰ ਜਿਹੜੇ ਇਹ ਪੁਲਿਸ ਵਗੈਰਾ ਹੈਗੀ ਆ, ਇਹ ਕੋਸ਼ਿਸ਼ ਕਰਦੀ ਹੈਗੀ ਆ। ਖੰਡਵਾ ਵਗੈਰਾ ਇਹ ਜਿਹੜੇ ਇਲਾਕੇ ਨੇ ਮੱਧ ਪ੍ਰਦੇਸ਼, ਉੱਥੇ ਤੱਕ ਕੀਤਾ ਗਿਆ ਹੈਗਾ। ਜਿੱਥੇ ਸ਼ਹਿਰੀ ਤਬਕਾ ਹੈਗਾ ਉੱਥੇ ਪੰਗਾ ਨਹੀਂ ਲੈਂਦੇ ਜੀ ਜ਼ਿਆਦਾ, ਜਿੱਥੇ ਪੋਲੀਟੀਸ਼ੀਅਨਾਂ ਦੀ ਜ਼ਮੀਨ ਹੋ ਗਈ। ਹੁਣ ਜੇ ਮੈਂ ਗੱਲ ਕਰਾਂ, ਮੰਨ ਲਓ ਪੰਜਾਬ ਦੀ ਗੱਲ ਕਰਨੀ ਹੋਵੇ, ਚੰਡੀਗੜ੍ਹ ਦੇ ਜੀ ਲਾਗੇ ਜਿਹੜਾ ਇਹ ਪੂਰਾ ਸਵਾਲੀ ਕਿਲਾ ਹੈ, ਲੋਅਰ ਸਵਾਲਿਕ ਫੁੱਟਲ ਹੈ, ਜਿਵੇਂ ਜਿੱਥੇ ਇਹ ਕੈਪਟਨ ਦਾ ਵੀ ਫਾਰਮ ਹਾਊਸ ਸੀਗਾ ਜੀ, ਸਿਸਮਾ ਵਾਲਾ, ਤੇ ਉਹ ਇਲਾਕਾ ਪੂਰਾ ਉੱਥੇ ਤੱਕ ਤੁਸੀਂ ਰੋਪੜ ਤੱਕ ਚਲੇ ਜਾਓ, ਥੱਲੇ ਇਹ ਛੋਟੀਆਂ ਕੱਚੇ ਪਹਾੜ ਨੇ ਜੀ। ਇੱਥੇ ਬਹੁਤ ਸਾਰੇ ਕਬਜ਼ੇ ਹੈਗੇ ਆ। ਤੁਸੀਂ ਸਿਮਰਨਜੀਤ ਸਿੰਘ ਮਾਨ ਦੇ ਇੱਥੇ ਬਹੁਤ ਸਾਰੀਆਂ ਜ਼ਮੀਨਾਂ ਨੇ, ਸੈਕਸ਼ਨ 4 ਸੈਕਸ਼ਨ 6 ਇਸ ਕਿਸਮ ਦੀਆਂ ਜਿਹੜੇ ਧਾਰਾਵਾਂ ਨੇ ਉੱਥੇ ਲੱਗੀਆਂ ਹੋਈਆਂ ਨੇ। ਤੇ ਇੱਥੇ ਬਹੁਤ ਸਾਰੇ ਤੁਹਾਨੂੰ ਜਿਹੜੇ ਕਬਜ਼ੇ ਨੇ ਉਹ ਮਿਲ ਜਾਣਗੇ ਜੰਗਲਾਤ ਦੀ ਜ਼ਮੀਨਾਂ ਤੇ। ਤੇ ਇਹ ਇਸ ਕਿਸਮ ਦਾ ਤਾਂ ਜੀ ਬਹੁਤ ਤੁਹਾਨੂੰ ਪੰਜਾਬ 'ਚ ਮਤਲਬ ਜਿਹੜਾ ਪੰਜਾਬ ਦਾ ਐਲੀਟ ਹੈਗਾ ਉਹਦੇ ਤਾਂ ਜੀ ਖਾਸੇ ਕਬਜ਼ੇ ਨੇ। ਤੁਸੀਂ ਜੇ ਆਪਾਂ ਪੋਲੀਟੀਸ਼ੀਅਨਸ ਦਾ ਨਾਂ ਗਿਣਨ ਬਹਿ ਜਾਾਂਗੇ ਤਾਂ ਲਗਭਗ ਸਾਰੇ, ਕੈਪਟਨ ਅਮਰਿੰਦਰ ਹੋ ਗਿਆ, ਕੈਪਟਨ ਅਮਰਿੰਦਰ ਤੇ ਤਾਂ ਇਹ ਕਿਹਾ ਜਾਂਦਾ ਹੈਗਾ ਜੀ 5,000 ਏਕੜ ਦੇ ਨੇੜੇ ਕਬਜ਼ਾ ਗਾ ਕੈਪਟਨ ਅਮਰਿੰਦਰ ਦਾ। ਹਾਲਾਂਕਿ ਛੜਾਇਆ ਵੀ ਗਿਆ ਜੀ ਬਹੁਤ ਸਾਰਾ। ਸਿਸਮਾ ਦੇ ਵਿੱਚ ਜਿਹੜਾ ਫਾਰਮ ਹਾਊਸ ਹੈ ਉਹ ਵਿਵਾਦਿਤ ਰਿਹਾ ਹੀ, ਆਪਾਂ ਨੇ ਉਹਨਾਂ ਨੇ ਦਫਾ ਤੱਕ ਬਦਲਤੀ ਸੀਗੀ, ਉਹਨੂੰ ਡਿਲਿਸਟ ਕਰਤਾ ਸੀਗਾ ਜੀ ਇੱਥੇ। ਇੱਕ ਦਿਨ ਲਈ ਦਫਾ ਬਦਲੀ ਗਈ ਸੀ ਤੇ ਬਣਾਉਣ ਤੋਂ ਬਾਅਦ ਉਸ ਨੂੰ ਸ਼ੁਰੂ ਕਰਨ ਤੋਂ ਬਾਅਦ ਫਿਰ ਚੇਂਜ ਕਰ ਦਿੱਤਾ ਗਿਆ। ਨਹੀਂ, ਲੇਕਿਨ ਉਹ ਡਿਲਿਸਟ ਹੈ ਜ਼ਮੀਨ, ਉਹ ਪ੍ਰੋਜੈਕਟ 'ਚ ਜੀ ਨਹੀਂ ਆਉਂਦੀ, ਨਿਊ ਚੰਡੀਗੜ੍ਹ ਵਾਲੇ ਪ੍ਰੋਜੈਕਟ 'ਚ ਨਹੀਂ ਆਉਂਦੀ। ਉਹਨਾਂ ਨੇ ਜੀ ਡਿਲਿਸਟ ਕਰਕੇ ਗਏ ਸੀ ਬਕਾਇਦਾ, ਤੇ ਉਹ ਡਿਲਿਸਟ ਹੈਗੀ ਆ ਜੀ। ਹਾਂਜੀ। ਇਹ ਕੁਝ ਹੈ। ਸੋ ਅੱਗੇ ਚੱਲੀਏ ਜੀ, ਇੱਕ ਇਹ ਕੀ ਕੁਝ ਵਾਪਰ ਰਿਹਾ। ਵੈਸੇ ਤਾਂ ਆਪਾਂ ਬਹੁਤ ਲੰਬੀ ਇਸ ਤੇ ਵਕਫ ਵਾਲੇ ਤੇ ਗੱਲ ਕਰ ਚੁੱਕੇ ਹਾਂ ਕਿ ਕਿਵੇਂ ਇੱਕ ਖਾਸ ਧਰਮ ਨੂੰ, ਖਾਸ ਕੁਣਬੇ ਨੂੰ ਟਾਰਗੇਟ ਕਰਕੇ ਇਹ ਸਰਕਾਰ ਆਪਣੀਆਂ ਵੋਟਾਂ, ਆਪਣਾ ਸ਼ੇਅਰ ਵਧਾਉਣ ਦੇ ਵਿੱਚ ਲੱਗੀ ਹੋਈ ਹੈ। ਉਧਰ ਖਬਰ ਆ ਰਹੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਨਮਾਜ਼ ਪੜ੍ਹਨ ਦੀ ਵੀਡੀਓ ਸ਼ੇਅਰ ਕਰਨ ਤੇ ਉਸ ਤੋਂ ਬਾਅਦ ਸਸਪੈਂਡ ਕੀਤਾ ਗਿਆ ਨੌਜਵਾਨ ਨੂੰ, ਤੇ ਨੌਜਵਾਨ ਵੀ ਬੋਲ ਰਿਹਾ। ਕੀ ਕਹਿਣਾ ਜੀ ਉਸ ਦਾ? ਸਿਰਫ ਸਸਪੈਂਡ ਨਹੀਂ ਕੀਤਾ ਗਿਆ, ਉਹਦੇ ਤੇ FIR ਹੋਈ। FIR ਹੋਣ ਤੋਂ ਬਾਅਦ ਉਹਨੇ ਜੇਲ੍ਹ ਕੱਟੀ 3-4 ਦਿਨ ਮੁੰਡੇ ਨੇ। ਉਸ ਤੋਂ ਬਾਅਦ ਉਹ ਬਾਹਰ FIR ਆਇਆ ਕਿਸ ਗੱਲ ਦੀ ਜੀ? FIR ਕਿਸ ਗੱਲ ਦੀ? ਇਹੀ ਤਾਂ ਗੱਲ ਹੈ ਕਿ FIR ਕਿਸ ਗੱਲ ਦੀ। ਜੇ ਉਸਨੇ ਉੱਥੇ, ਆਪਾਂ ਨੂੰ ਪਤਾ ਕਿ ਜਿਹੜਾ ਪਿਛਲਾ ਮਹੀਨਾ ਸੀਗਾ, ਹੁਣ ਤਾਂ ਈਦ ਹੋ ਗਈ, ਜਿਹੜਾ ਮਹੀਨਾ ਸੀਗਾ ਉਹ ਪਵਿੱਤਰ ਮਹੀਨਾ ਸੀਗਾ ਮੁਸਲਮਾਨਾਂ ਵਾਸਤੇ, ਰਮਜ਼ਾਨ ਦਾ ਮਹੀਨਾ ਸੀਗਾ।
ਤੇ ਜਿਹੜੇ ਮੁਸਲਮਾਨ ਹੈਗੇ ਆ ਉਹ ਵਿਚਾਰੇ ਨਮਾਜ਼ ਵੀ ਪੜ੍ਹਦੇ ਨੇ, ਨਮਾਜ਼ ਅਦਾ ਕਰਦੇ ਨੇ। ਤੇ ਉੱਥੇ ਯੂਨੀਵਰਸਿਟੀ ਦੇ ਕੁਝ ਸਟੂਡੈਂਟਸ 50-60 ਸਟੂਡੈਂਟ ਸੀਗੇ ਮੁਸਲਿਮ ਕਮਿਊਨਿਟੀ ਤੋਂ, ਉਹ ਵਿਚਾਰੇ ਨਮਾਜ਼ ਅਦਾ ਕਰ ਰਹੇ ਸੀਗੇ। ਉਹਨਾਂ ਚੋਂ ਇੱਕ ਨੇ ਵੀਡੀਓ ਬਣਾ ਕੇ ਉਹਨੂੰ ਇੰਸਟਾਗ੍ਰਾਮ ਤੇ ਪੋਸਟ ਕਰਤਾ। ਉਹਦੇ ਖਿਲਾਫ ਜੀ ਇੱਕ ਹਿੰਦੂਤਵਾ ਦੀ ਪੋਲਿਟਿਕਸ ਕਰਨ ਵਾਲਾ ਇੱਕ ਉੱਥੋਂ ਦਾ ਜਿਹੜਾ ਲੋਕਲ ਲੀਡਰ ਸੀਗਾ, ਉਹਨੇ FIR ਕਰਾਤੀ। ਉਹਨੇ ਕਿਹਾ ਕਿ ਦੇਖੋ ਇਹ ਤਾਂ ਮਾਹੌਲ ਵਿਗਾੜ ਰਹੇ ਨੇ, ਇਸ ਕਿਸਮ ਦਾ ਉਹਨਾਂ ਤੇ FIR ਕਰਾਤੀ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਯੂਨੀਵਰਸਿਟੀ ਨੇ ਉਸ ਮੁੰਡੇ ਨੂੰ, ਉਹਦਾ ਮੁਹੰਮਦ ਖਾਲਿਦ ਨਾਂ ਸੀਗਾ ਮੁੰਡੇ ਦਾ, IIMT ਯੂਨੀਵਰਸਿਟੀ ਜੀ ਮੇਰਠ 'ਚ, ਉਸ ਯੂਨੀਵਰਸਿਟੀ ਨੇ ਉਸ ਮੁੰਡੇ ਨੂੰ ਸਸਪੈਂਡ ਕੀਤਾ। ਪੁਲਿਸ ਦੀ ਉਹਨੂੰ ਘਰੇ ਚੱਕਣ ਵੱਗੀ ਤੇ ਬਾਅਦ 'ਚ 3-4 ਦਿਨ ਉਹ ਜੇਲ੍ਹ 'ਚ ਰਿਹਾ, ਬਾਅਦ 'ਚ ਉਹਦੀ ਜ਼ਮਾਨਤ ਹੋਈ ਹੈ। ਇਹ ਮਾਮਲਾ ਗਾ ਜੀ। ਹੁਣ ਉਹ ਮੁੰਡਾ ਵਿਚਾਰਾ ਡਰਿਆ ਹੋਇਆ, ਉਹਨੇ ਪੜ੍ਹਾਈ ਲਿਖਾਈ ਛੱਡਤੀ ਹੈਗੀ ਆ। ਮੈਂ ਇਹ ਖਬਰ ਕਿਉਂ ਲਈ ਹੈ? ਮੈਂ ਇਹ ਖਬਰ ਇਸ ਕਰਕੇ ਲਈ ਹੈ, ਇੱਕ ਜਿਹੜਾ ਵਕਫ ਬੋਰਡ ਬਿੱਲ ਹੈ ਉਹ ਮੁਸਲਮਾਨਾਂ ਦੇ ਰਿਲੀਜੀਅਸ ਇੰਸਟੀਟਿਊਸ਼ਨਸ ਤੇ ਕਿਤੇ ਨਾ ਕਿਤੇ ਇੱਕ ਹਮਲਾ ਹੈਗਾ। ਦੂਜਾ ਇਟਸੈਲਫ, ਜਿੱਥੇ ਆਪਾਂ ਮਈ 2 ਦਿਨ ਪਹਿਲਾਂ ਜਿੱਦਣ ਈਦ ਸੀਗੀ ਉਸ ਦਿਨ ਗੱਲਾਂ ਕਰ ਰਹੇ ਸੀਗੇ ਕਿ ਮੁਸਲਮਾਨਾਂ ਨੂੰ ਸੜਕਾਂ ਤੇ ਨਮਾਜ਼ ਨਹੀਂ ਪੜ੍ਹਨ ਦਿੱਤੀ। ਹੁਣ ਉਹ ਆਪਣੇ ਜਿਹੜੇ ਇੰਸਟੀਟਿਊਸ਼ਨਸ ਹੈਗੇ ਉਹਦੇ ਅੰਦਰ ਜੇ ਨਮਾਜ਼ ਅਦਾ ਕਰ ਰਹੇ ਨੇ ਉਹਨੂੰ ਵੀ ਕ੍ਰਿਮੀਨਲਾਈਜ਼ ਕਰ ਰਹੇ ਨੇ। ਆਪਾਂ ਨੂੰ ਪਤਾ ਕਿ ਕਿੰਨੇ ਹਿੰਦੂ, ਕਿੰਨੇ ਸਿੱਖ, ਕਿੰਨੇ ਵੀ ਹੋਰ ਅੱਡ-ਅੱਡ ਧਰਮਾਂ ਦੇ ਲੋਕ ਜਦੋਂ ਮੱਥਾ ਟੇਕਣ ਜਾਂਦੇ ਨੇ, ਪੂਜਾ ਪਾਠ ਕਰਦੇ ਨੇ, ਕੁਝ ਵੀ ਕਰਦੇ ਨੇ, ਵਿਚਾਰੇ ਵੀਡੀਓ ਫੋਟੋ ਪਾਉਂਦੇ ਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ। ਯਾਨੀ ਕਿ ਉਹ ਜਿਹੜਾ ਰਿਲੀਜਨ ਪ੍ਰੈਕਟਿਸ ਵੀ ਕਰ ਰਹੇ ਨੇ ਉਹਨੂੰ ਵੀ ਕ੍ਰਿਮੀਨਲਾਈਜ਼ ਕਰ ਰਹੇ ਨੇ, ਕ੍ਰਿਮੀਨਲਾਈਜ਼ ਕਰਕੇ ਉਹਨੂੰ ਜੇਲ੍ਹ 'ਚ ਠੂਸ ਰਹੇ ਨੇ। ਤੁਸੀਂ ਇਹਦੇ 'ਚ ਮੇਨ ਨੁਕਤਾ ਹੈਗਾ ਜੀ, ਇਸ ਕਰਕੇ ਮੈਂ ਇਸ ਖਬਰ ਨੂੰ ਲਿਆ। ਉਹੀ ਤਾਂ ਮੈਂ ਗੱਲ ਕਰ ਰਿਹਾ ਨਾ। ਹਾਂ, ਮਤਲਬ ਰਿਲੀਜੀਅਸ ਪ੍ਰੈਕਟਿਸ ਕਰਨਾ, ਆਪਣਾ ਰਿਲੀਜਨ ਪ੍ਰੈਕਟਿਸ ਕਰਨਾ, ਉਹਨੂੰ ਵੀ ਕ੍ਰਾਈਮ ਬਣਾਤਾ ਜੀ। ਰਾਈਟ ਟੂ ਜਿਹੜਾ ਫਰੀडम ਆਫ ਪ੍ਰੈਕਟਿਸਿੰਗ ਰਿਲੀਜਨ, ਉਹ ਕਿੱਥੇ ਜੀ ਇਹਦੇ 'ਚ? ਇਹਦਾ ਇੰਡੀਅਨ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਗਿਆ। ਉਹ ਮਤਲਬ FIR ਕਿਸ ਬੇਸ ਤੇ ਹੋਈ? ਸਭ ਤੋਂ ਪਹਿਲੀ ਗੱਲ ਤਾਂ ਇਹੀ, ਉਸ ਮੁੰਡੇ ਨੂੰ ਜੇਲ੍ਹ 'ਚ ਰੱਖਿਆ ਕਿ ਕਿਸ ਬੇਸ ਤੇ ਗਿਆ ਜੀ? ਇਹੀ ਕੁਝ ਤਾਂ ਚੱਲ ਰਿਹਾ ਇਸ ਦੇਸ਼ ਦੇ ਵਿੱਚ। ਪੂਰੇ ਤਰੀਕੇ ਨਾਲ ਇੱਕ ਪਾਸੇ ਨੂੰ ਚੀਜ਼ਾਂ ਉਲਟ ਚੁੱਕੀਆਂ ਨੇ ਤੇ ਜੇਕਰ ਇਸ ਤੇ ਕੋਈ ਬੋਲੇ, ਫਰੀडम ਆਫ ਸਪੀਚ ਦੀ ਵਰਤੋਂ ਕਰਨਾ ਚਾਹੇ ਤਾਂ ਉਹਦੀ ਫਰੀडम ਫਿਰ ਖੂੰਜੇ ਜਾ ਵੜਦੀ ਹੈ ਤੇ ਸਪੀਚ ਤਾਂ ਫਿਰ ਦੇਣੋਂ ਹੀ ਗਿਆ ਬੰਦਾ। ਪਰ ਆਪਾਂ ਚਲੀਏ ਅਗਲੀ ਖਬਰ ਤੇ ਅੱਜ ਐਸੀ ਭਾਈਚਾਰੇ ਨੇ ਲੁਧਿਆਣੇ 'ਚ ਸੜਕ ਜਾਮ ਕਰਤੀ ਜੀ। ਕਹਿੰਦੇ ਵੀ DC ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਵੀ ਦਿੱਤਾ। ਕੀ ਕਾਰਨ ਰਿਹਾ ਇਹ ਸਾਰੇ ਦਾ? ਦੇਖੋ, CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਉੱਥੇ ਸੀਗੇ ਤੇ ਉਹਨਾਂ ਦਾ ਘਿਰਾਓ ਕਰਨ ਵਾਸਤੇ ਐਸੀ ਭਾਈਚਾਰਾ ਜਾ ਰਿਹਾ ਸੀਗਾ। ਉਹ ਚਾਹ ਰਹੇ ਸੀਗੇ ਕਿ ਜਿਹੜਾ ਫਲੋਰ 'ਚ ਘਟਨਾਕ੍ਰਮ ਹੋਇਆ ਹੈਗਾ, ਜਿੱਥੇ ਡਾਕਟਰ ਅੰਬੇਡਕਰ ਦਾ ਜਿਹੜਾ ਸਟੈਚੂ ਸੀਗਾ, ਉੱਥੇ ਉਹਦੇ ਨਾਲ ਜਿਹੜੇ ਬੇਅਦਬੀ ਦਾ ਜਿਹੜਾ ਮਾਮਲਾ ਆਇਆ ਹੈਗਾ ਸਾਹਮਣੇ, ਉਸ ਤੋਂ ਬਾਅਦ ਇਹਨਾਂ ਨੇ ਘਿਰਾਓ ਕੀਤਾ ਸੀਗਾ। ਹਾਲਾਂਕਿ ਇਹਨਾਂ ਨੂੰ ਘਿਰਾਓ ਨਹੀਂ ਕਰਨ ਦਿੱਤਾ ਤੇ ਫਿਰ ਜਾ ਕੇ ਬਹਿ ਕੇ ਬਾਅਦ 'ਚ ਜਿਹੜਾ DC ਹੈਗਾ ਹਿਮਾਂਸ਼ੂ ਜੈਨ, ਉਹਨੂੰ ਆਪਣਾ ਮੰਗ ਪੱਤਰ ਦੇ ਕੇ ਚਲੇ ਗਏ। ਪੰਜਾਬ 'ਚ ਇਸ ਕਿਸਮ ਦੇ ਘਟਨਾਕ੍ਰਮ ਹੁਣ ਆਪਾਂ ਨੂੰ ਅੱਗੇ ਜ਼ਿਆਦਾ ਦੇਖਣ ਨੂੰ ਮਿਲਣਗੇ, ਜਿਹਦੇ 'ਚ SC ਭਾਈਚਾਰੇ ਨੂੰ ਪੋਲਰਾਈਜ਼ ਕੀਤਾ ਜਾਊਗਾ। ਇਹ ਇੱਕ ਵੱਡਾ ਪ੍ਰੋਜੈਕਟ ਹੈ ਜੀ, ਜਿਹਦੇ 'ਚ ਜਿਹੜਾ SC ਭਾਈਚਾਰਾ ਹੈ ਉਹਨੂੰ ਸਿੱਖਾਂ ਤੋਂ ਤੋੜਨ ਦੀ ਇੱਕ ਪੂਰੀ ਕਵਾਇਦ ਚੱਲ ਰਹੀ ਹੈ। ਪਹਿਲਾਂ ਜਿਹੜੇ ਪਾਸਟਰ ਬਜਿੰਦਰ ਵਰਗੇ ਸੀਗੇ, ਉਸ ਕਿਸਮ ਦੇ ਲੋਕ ਸੀਗੇ, ਕ੍ਰਿਸਚੀਅਨਿਟੀ 'ਚ ਜਿਹੜੇ ਦਲਿਤ ਭਾਈਚਾਰੇ ਦੇ ਸਿੱਖ ਸੀਗੇ, ਉਹਨਾਂ ਨੂੰ ਕ੍ਰਿਸਚੀਅਨਿਟੀ 'ਚ ਲੈ ਕੇ ਜਾ ਰਹੇ ਸੀ। ਹੁਣ ਇਹ ਕੰਮ ਦੂਜਾ ਚੱਲ ਪਿਆ ਜੀ, ਕਿਉਂਕਿ ਇਹ ਵੋਟ ਬੈਂਕ ਵੀ ਹੈਗਾ। ਆਪਾਂ ਨੂੰ ਪਤਾ 35% ਦੇ ਨੇੜੇ ਜਿਹੜਾ SC ਭਾਈਚਾਰਾ ਹੈਗਾ ਉਹਦੇ ਵੋਟਾਂ ਨੇ ਤੇ BJP ਪੰਜਾਬ 'ਚ ਐਂਟਰ ਕਰਨਾ ਚਾਹੁੰਦੀ ਹੈ। ਲੋਕ ਸਭਾ ਦੇ ਵਿੱਚ ਜਿਹੜਾ ਉਹਨਾਂ ਨੂੰ 18% ਦੇ ਨੇੜੇ ਤੇੜੇ ਜਿਹੜਾ ਵੋਟ ਪਿਆਗਾ, ਉਹ ਤੋਂ ਐਕਸਾਈਟਿਡ ਨੇ। ਉਹਨਾਂ ਨੂੰ ਪਤਾ ਕਿ ਅਸੀਂ ਜਿਹੜਾ ਸ਼ਹਿਰੀ ਜਿਹੜਾ ਵਪਾਰੀ ਤਬਕਾ ਹੈਗਾ ਉਹਦੇ 'ਚ ਅਸੀਂ ਸੇਂਧਮਾਰੀ ਕਰ ਚੁੱਕੇ ਨੇ। ਜੇ ਪਿੰਡਾਂ 'ਚ ਸਾਨੂੰ ਦਲਿਤ ਭਾਈਚਾਰੇ ਦੀਆਂ ਵੋਟਾਂ ਮਿਲ ਗਈਆਂ, ਅਸੀਂ ਸਰਕਾਰ ਬਣਾ ਲਾਂਗੇ। ਤੇ BJP ਦੀ ਪਲਾਨਿੰਗ ਹੈ ਉਸ ਪਿਚ ਤੇ ਬਹੁਤ ਸਾਰੇ ਜਾ ਕੇ ਆਪਣੇ ਪਤਾ ਜੀ ਸਿੱਖ ਪੋਲਿਟਿਕਸ ਕਰਨ ਵਾਲੇ ਲੋਕ ਵੀ ਉਸ ਪਿਚ ਤੇ ਜਾ ਕੇ ਬੋਲਿੰਗ ਕਰ ਰਹੇ ਨੇ ਤੇ ਅਗਲੇ ਛੱਕੇ ਤੇ ਛੱਕਾ ਮਾਰੇ ਜਾ ਰਹੇ ਨੇ, ਸਿਕਸਰ ਤੇ ਸਿਕਸਰ ਜੜੇ ਜਾ ਰਹੇ ਨੇ। ਤੁਸੀਂ ਅੰਮ੍ਰਿਤਸਰ 'ਚ ਜੋ ਕੁਝ ਵਾਪਰਿਆ ਉਹ ਵੀ ਆਪਾਂ ਨੇ ਦੇਖਿਆ ਸੀਗਾ, ਜਿਸ 'ਚ ਅੰਬੇਡਕਰ ਦੇ ਸਟੈਚੂ ਨੂੰ ਤੋੜਨ ਵਾਸਤੇ ਇੱਕ ਬੰਦਾ ਚੜ ਗਿਆ ਸੀਗਾ। ਫਿਲੌਰ ਦੀ ਘਟਨਾਕ੍ਰਮ ਲਾ ਲਓ, ਹੋਰ ਆਪਾਂ ਕਿੰਨੇ ਘਟਨਾਕ੍ਰਮ ਅੱਗੇ ਤੁਹਾਨੂੰ ਇਸ ਕਿਸਮ ਦੇ ਦੇਖਣ ਨੂੰ ਮਿਲਣਗੇ। ਤੇ ਇਹ ਲਗਾਤਾਰ ਮਤਲਬ ਪੰਜਾਬ 'ਚ ਇਹਦੇ 'ਚ ਆਪਾਂ ਨੂੰ ਵਾਧਾ ਦੇਖਣ ਨੂੰ ਮਿਲੂਗਾ ਜੀ। ਸੋ ਦੇਖਦੇ ਆ ਬਣਦਾ ਕੀ ਹੈ। ਪਰ ਅੱਗੇ ਚੱਲੀਏ, ਇੱਧਰ ਦਮਗਜੇ ਤਾਂ ਬਹੁਤ ਵੱਡੇ ਵੱਡੇ ਮਾਰਦੇ ਨੇ ਤੇ ਜਦੋਂ ਸਿਕਿਉਰਿਟੀ ਬੈਕ ਸਟੈਪ ਕਰ ਜਾਂਦੀ ਹੈ, ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ, ਉਹ ਵੀ ਕਿਹਨਾਂ ਆਧਾਰਾਂ ਤੇ, ਇਹ ਵੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ। ਕਿਸੇ ਦੇ ਨਾਲ ਤਾਂ ਖਾਰ ਹੈ, ਕਿਸੇ ਦੇ ਨਾਲ ਪੋਲਿਟਿਕਸ ਨੂੰ ਬੜਾਵਾ ਮਿਲਦਾ ਹੈ ਤਾਂ ਕਰਕੇ ਵਾਪਸ ਲੈ ਲਈ ਜਾਂਦੀ ਹੈ, ਕਿਤੇ ਤਾਂ ਸਕੋਰ ਸੈੱਟ ਕਰਨਾ ਹੁੰਦਾ ਇਸ ਕਰਕੇ ਵਾਪਸ ਲੈ ਲਈ ਜਾਂਦੀ ਹੈ। ਤੇ ਗੱਲ ਵਿਕਰਮ ਮਜੀਠੀਆ ਹੋਣਾ ਦੀ ਵਾਪਸ ਲਈ ਗਈ Z+ ਸੁਰੱਖਿਆ ਦੀ ਕਰਦੇ ਆ
ਤੇ ਉਹਨਾਂ ਦੀ ਸੁਰੱਖਿਆ ਵਾਪਸ ਲਈ ਜਾਣ ਤੋਂ ਬਾਅਦ ਖਾਸਾ ਗੱਲ ਛਿੜੀ ਹੋਈ ਹੈ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਵਿੱਚ, ਤੇ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਬੈਕਿੰਗ ਕਰ ਰਹੀ ਹੈ ਮਜੀਠੀਆ ਨੂੰ। ਤੇ ਹੁਣ ਇਹ ਕੀ ਚੱਲ ਰਿਹਾ ਜੀ ਸਾਰਾ ਤਾਣਾ ਬਾਣਾ? ਦੇਖੋ, ਵਿਕਰਮਜੀਤ ਸਿੰਘ ਮਜੀਠੀਆ ਦੀ ਆਪਾਂ 10 ਚੀਜ਼ਾਂ ਕ੍ਰਿਟਿਸਾਈਜ਼ ਕਰ ਸਕਦੇ ਹਾਂ, ਜਿਹਦੇ ਚ ਆਪਾਂ ਨੂੰ ਪਤਾ ਹੈ ਕਿ ਉਹ ਕਿਸ ਕਿਸਮ ਨਾਲ ਜਿਹੜਾ 2 ਦਸੰਬਰ ਵਾਲਾ ਮੁੱਦਾ ਸੀਗਾ, ਉਸ ਦਿਨ ਵੀ ਉਹਨੇ ਸਾਰਾ ਕਿਸ ਕਿਸਮ ਨਾਲ ਮੈਨੂਪਲੇਟ ਕੀਤਾ। ਤੇ ਆਪਾਂ ਨੂੰ ਪਤਾ ਕਿ ਨਾਰਾਇਣ ਸਿੰਘ ਚੋੜਾ ਵਾਲੇ ਮਾਮਲੇ ਤੇ ਕਿੰਨੀ ਘਟੀਆ ਸਟੇਟਮੈਂਟਾਂ ਇਹਨੇ ਦਿੱਤੀਆਂ। ਹੋਰ ਵੀ 10 ਜੀ ਚੀਜ਼ਾਂ ਨੇ ਇਹਦੇ ਉਲਟ। ਪਰ ਇੱਕ ਚੀਜ਼ ਹੈਗੀ ਆ ਕਿ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਭਗਵੰਤ ਮਾਨ ਤੇ ਹਮਲਾਵਰ ਹੈ। ਤੇ ਆਪਾਂ ਨੂੰ ਵੀ ਪਤਾ ਕਿ ਜਿਹੜਾ ਇਹ ਸਿਕਿਉਰਿਟੀ ਵਾਲਾ ਜਿਹੜਾ ਸਾਰਾ ਕਾਂਡ ਹੋਇਆਗਾ, ਇਹਦੀ ਜਿਹੜੀ ਵਾਪਸ ਲਈ ਗਈ ਹੈ, ਉਹ ਸ਼ਾਇਦ ਇਸੇ ਕਰਕੇ ਲਈ ਗਈ ਹੈ। ਮਤਲਬ ਭਗਵੰਤ ਮਾਨ ਤੇ ਪਰਸਨਲ ਕਮੈਂਟ ਕਰਨ ਤੋਂ ਵੀ ਬੰਦਾ ਨਹੀਂ ਪਿੱਛੇ ਹਟਦਾ। ਤੁਸੀਂ ਤੇ ਬਹੁਤ ਮਜ਼ਾਕੀਆ ਸੈਂਸ, ਜਿਵੇਂ ਨੈਸ਼ਨਲ ਪੋਲਿਟਿਕਸ ਲਾਲੂ ਪ੍ਰਸਾਦ ਯਾਦਵ ਇਹਨਾਂ ਤੇ ਬੀਜੇਪੀ ਵਾਲਿਆਂ ਤੇ ਕਮੈਂਟ ਕਰਦਾ ਹੁੰਦਾ ਹੈ, ਉਸ ਸੈਂਸ ਮਤਲਬ ਮੈਂ ਦੇਖ ਰਿਹਾ ਹਾਂ ਜਿੰਨੇ ਵੀ ਪੰਜਾਬ ਦੇ ਟ੍ਰੋਲ ਪੇਜ ਨੇ ਉਹਨਾਂ ਤੇ ਤੁਸੀਂ ਜਾ ਕੇ ਦੇਖ ਲਓ, ਰੀਲਾਂ ਜਿਹੜੀਆਂ ਹੈਗੀਆਂ ਪੋਲੀਟੀਸ਼ੀਅਨਾਂ ਚੋਂ ਸਭ ਤੋਂ ਜ਼ਿਆਦਾ ਵਿਕਰਮਜੀਤ ਸਿੰਘ ਮਜੀਠੀਆ ਦੀ ਮਿਲਣਗੀਆਂ। ਉਹਦਾ ਰੀਜ਼ਨ ਹੈ ਕਿ ਇੰਨੇ ਮਤਲਬ ਹਾਸੇ ਉਹਨੂੰ ਬਹੁਤ ਗੱਲ ਨੂੰ ਏਦਾਂ ਕਰਕੇ ਜਿਹੜੀ ਚੁਭੇ ਅਗਲੇ ਨੂੰ, ਕੁਨਾਲ ਕਾਮਰਾ ਵਰਗੀ ਜਿਹੜੀ ਕਾਮੇਡੀ ਹੈਗੀ ਉਹ ਮਜੀਠੀਆ ਕਰ ਰਿਹਾ ਗਿਆ ਹੁਣ ਪੰਜਾਬ 'ਚ। ਤੇ ਇਸ ਕਰਕੇ ਉਹ ਚਸ਼ਮਿਆਂ ਵਾਲੀ ਤੁਸੀਂ ਲਾ ਲਓ, ਐਨਕਾਂ ਵਾਲੀ, ਕਿ ਅਸੀਂ ਜਦੋਂ ਭਗਵੰਤ ਮਾਨ ਨੇ ਐਨਕਾਂ ਲਾਈਆਂ, ਉਹ ਵੀ ਰੀਲਾਂ ਤੁਸੀਂ ਦੇਖਿਆ ਹੋਣਗੀਆਂ ਉਹਨਾਂ ਨੇ। ਉਹ ਲੀਵਰ ਵਾਲੀ ਜਦੋਂ ਖਬਰ ਆਈ, ਜਦੋਂ ਲੀਵਰ ਬਹਿ ਗਿਆ ਸੀਗਾ ਭਗਵੰਤ ਮਾਨ ਦਾ, ਉਦੋਂ ਵੀ ਇਹਨੇ ਉਹ ਹੇਵਰਡ ਵਾਲੀ ਰੀਲ ਵੀ ਦੇਖੀ ਹੋਊਗੀ। ਉਹ ਕਹਿੰਦਾ ਕਿ ਉਹ ਹਾਵਰਡ ਯੂਨੀਵਰਸਿਟੀ ਹੈਗਾ, ਹੇਵਰਡ ਤਾਂ ਬੀਅਰ ਹੁੰਦੀ ਹੈ ਜੀ। ਤੇ ਇਹ ਕਿੰਨੀ ਚੀਜ਼ਾਂ ਨੇ ਜਿੱਥੇ ਜਾ ਕੇ ਮਜੀਠੀਆ ਭਗਵੰਤ ਮਾਨ ਨੂੰ ਟਿਚਰਾ ਕਰਦਾਗਾ, ਉਹਨੂੰ ਛੇੜਦਾਗਾ, ਉਹਨੂੰ ਮਤਲਬ ਰੋਸਟ ਕਰਦਾਗਾ। ਉਹਦੀ ਰੋਸਟਿੰਗ ਕਰਕੇ ਹੀ ਮੈਨੂੰ ਲੱਗਦਾ ਕਿ ਇਹ ਸਾਰਾ ਸਟੈਪ ਲਿਆ ਗਿਆ ਹੈ। ਹਾਲਾਂਕਿ ਜਿਹੜੀ ਸਰਕਾਰ ਹੈ ਉਹਨੇ ਕਿਹਾਗਾ ਕਿ ਅਸੀਂ ਤਾਂ ਕੋਈ ਜਿਹੜੀ ਸਿਕਿਉਰਿਟੀ ਉਹ ਵਾਪਸ ਨਹੀਂ ਲਈ ਹੈ। ਉਹਨਾਂ ਦੇ ਕੋਲ ਪੁਲਿਸ ਦੀ ਗੱਡੀ ਵੀ ਮੌਜੂਦ ਹੈ ਤੇ ਗਨਮੈਨ ਵੀ ਮੌਜੂਦ ਨੇ, ਇਹ ਗੱਲ ਆਈ ਹੈ ਜੀ ਸਾਹਮਣੇ। ਤੇ ਬਾਕੀ ਮਜੀਠੀਆ ਨੇ ਤੜਕਦਾ ਭੜਕਦਾ ਬਿਆਨ ਦਿੱਤਾ, ਕਿਹਾ ਕਿ ਸਿੱਧੂ ਮੂਸੇਵਾਲੇ ਦੇ ਵਾਂਗ ਮੈਨੂੰ ਵੀ ਗੋਲੀ ਮਰਾ ਦਿਓ, ਕੋਈ ਚੱਕਰ ਨਹੀਂ ਹੈ। ਤੇ ਹਾਲਾਂਕਿ ਕੋਈ ਉਹਨੂੰ ਗੋਲੀ ਮਾਰਨ ਨਹੀਂ ਲੱਗਿਆ, ਕੋਈ ਐਡਾ ਮਤਲਬ ਉਹ ਕੋਈ ਐਡਾ ਥ੍ਰੈਟ ਨਹੀਂ ਹੈ ਅਜੇ, ਮਤਲਬ ਉਹ ਫਿਰ ਅਗਲਿਆਂ ਨੇ ਆਪਣਾ ਪੋਲੀਟੀਕਲ ਹਾਂ ਸਕੋਰ ਵੀ ਸੈੱਟ ਕਰਨਾ ਹੈ। ਹਾਂ ਜੀ ਉਹ ਵੀ ਬਿਲਕੁਲ। ਸਾਰਾ ਕੁਝ ਆਪਣਾ ਪੋਲੀਟੀਕਲ ਪੱਖ ਤੋਂ ਵੀ ਘਰ ਚੱਲਦਾ ਰੱਖਣਾ ਭਾਈ ਉਹਨਾਂ ਨੇ। ਸੋ ਅੱਗੇ ਚੱਲੀਏ ਜੀ, ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੈ ਸਵੇਰੇ, ਤੇ ਕੀ ਕੁਝ ਖਾਸ ਹੋ ਸਕਦਾ ਹੈ? ਦੇਖੋ, ਇਹ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ, ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂਗਾ। ਹਜੇ ਤੱਕ ਜੀ ਜਿਹੜੇ ਇਹਨਾਂ ਦੇ ਵਿਧਾਇਕ ਹੈਗੇ ਆ, ਮੰਤਰੀ ਹੈਗੇ ਆ, ਉਹਨਾਂ ਨੂੰ ਵੀ ਏਜੰਡਾ ਨਹੀਂ ਪਤਾ, ਠੀਕ ਹੈ। ਜੀ ਉਹ ਵੀ ਏਜੰਡਾ ਲੈਸ ਨੇ। ਪਰ ਅਸੀਂ ਬਹੁਤ ਸਾਰੇ ਅਫਸਰਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀਗਾ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਪੁੱਛਣ ਦੀ ਕੀ ਕੁਝ ਲੱਗ ਰਿਹਾ ਹੈਗਾ। ਤੇ ਇੱਕ ਅਫਸਰ ਨੇ ਅਸਲ ਟੌਪਿਕ ਤਾਂ ਨਹੀਂ ਦੱਸਿਆ, ਬਾਅਦ ਚ ਮੈਂ ਹਿਸਾਬ ਹੀ ਲਾਇਆ ਕਿ ਇਹ ਟੌਪਿਕ ਹੋ ਸਕਦਾ। ਉਹਨੇ ਚਲਦੇ ਇੱਕ ਸਾਰਾ ਕਰਤਾ, ਮੈਨੂੰ ਕਹਿੰਦਾ ਕਿ ਮਨਦੀਪ ਆਹ ਲਾ ਲੈ ਕਿ ਤੈਨੂੰ ਪਤਾ ਹੀ ਅੱਜ ਕੱਲ ਜਿਹੜੀ ਆਮ ਆਦਮੀ ਪਾਰਟੀ ਕਿਹਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ, ਬਸ ਉਹਨਾਂ ਵਾਸਤੇ ਹੀ ਕੁਛ ਨਾ ਕੁਛ ਲੈ ਕੇ ਆ ਰਹੇ ਨੇ। ਤੇ ਮੈਂ ਸਮਝ ਗਿਆ ਕਿ ਹਾਂ, ਇਹ ਤਾਂ ਖੁਸ਼ ਕਰਨ ਲੱਗੇ ਹੋਏ ਨੇ ਵਪਾਰੀਆਂ ਨੇ। ਮੈਨੂੰ ਲੱਗਦਾ ਹੈਗਾ ਕਿ ਕੱਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ 'ਚ ਜਿਹੜੇ ਪੰਜਾਬ ਦੇ ਇੰਡਸਟਰੀਲਿਸਟ ਨੇ, ਪੰਜਾਬ ਦੀ ਜਿਹੜੀ ਬਿਜ਼ਨਸ ਕਲਾਸ ਹੈ, ਉਹਨਾਂ ਵਾਸਤੇ ਵਨ ਟਾਈਮ ਸੈਟਲਮੈਂਟ ਦੀ ਦੇ ਨਾਲ ਜੁੜੀਆਂ ਹੋਈਆਂ ਸਕੀਮਾਂ ਨੂੰ ਲੈ ਕੇ ਆਣਗੇ। ਤੁਸੀਂ ਕੱਲ ਦੇਖ ਲਿਓ ਜੀ, ਇਹ ਕਿਤੇ ਨਾ ਕਿਤੇ ਵਪਾਰੀ ਭਾਈਚਾਰੇ ਨੂੰ ਕਿਵੇਂ ਫਾਇਦਾ ਪਹੁੰਚਾਇਆ ਜਾਵੇ, ਇਸ ਕਿਸਮ ਦੀਆਂ ਸਕੀਮਾਂ ਲੈ ਕੇ ਆਣਗੇ। ਵਨ ਟਾਈਮ ਸੈਟਲਮੈਂਟ ਵਰਗੀਆਂ ਕੁਝ ਸਕੀਮਾਂ ਲੈ ਕੇ ਆਣਗੇ। ਕੁਝ ਐਕਸਾਈਜ਼ ਪਾਲਿਸੀ ਬਾਰੇ ਵੀ ਗੱਲ ਹੋਊਗੀ, ਕਿਉਂਕਿ ਇਹਨਾਂ ਨੂੰ ਦਿੱਲੀ ਤੋਂ ਬਹੁਤ ਖਤਰਾ ਲੱਗ ਰਿਹਾ ਹੈਗਾ ਨਾ, ਇਸ ਕਰਕੇ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਵੀ ਗੱਲਾਂ ਕਰਨਗੇ। ਇਹ ਮੋਟਾ ਮੈਨੂੰ ਲੱਗਦਾ ਕਿ ਇਹ ਇਹਨਾਂ ਚੀਜ਼ਾਂ ਦੇ ਆਲੇ ਦੁਆਲੇ ਨਹੀਂ ਮੀਟਿੰਗ ਹੋਣ ਜਾ ਰਹੀ ਹੈ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਭਗਵੰਤ ਮਾਨ ਹੋ ਰਹੀ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ, ਉਹ ਆਪਣਾ ਜਿਹੜਾ ਮੋਰਲ ਉਹ ਸੀਗਾ ਸਪੋਰਟ ਬੇਸ, ਉਹਨੂੰ ਸ਼ਿਫਟ ਕਰ ਚੁੱਕੇ ਨੇ। ਅੱਜ ਕੱਲ ਸ਼ਹਿਰੀ ਜਿਹੜਾ ਵਪਾਰੀ ਤਬਕਾ ਹੈਗਾ ਉਹਦੇ 'ਚ ਆਪਣਾ ਮੋਰਲ ਸਪੋਰਟ ਪਾਲ ਰਹੇ ਨੇ, ਇਸ ਕਰਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਹੀ ਸ਼ਾਇਦ ਕੱਲ ਦੀ ਮੀਟਿੰਗ ਰੱਖੀ ਗਈ ਹੈਗੀ ਆ। ਬਾਕੀ ਕੱਲ ਸ਼ਾਮ ਨੂੰ ਆਪਾਂ ਜ਼ਰੂਰ ਇਸ ਤੇ ਗੱਲ ਕਰਾਂਗੇ, ਤੁਸੀਂ ਮੈਨੂੰ ਯਾਦ ਕਰਾ ਦਿਓ ਜੇ, ਕੱਲ ਆਪਾਂ ਨੂੰ ਕਲੀਅਰ ਵੀ ਹੋ ਜਾਊਗਾ ਕਿ ਕਿਹਨੂੰ ਕੀ ਫਾਇਦਾ ਦੇਣ ਵਾਸਤੇ ਕੀਤੀ ਗਈ ਹੈ। ਪਰ ਮੇਰਾ ਇਹ ਮੰਨਣਾਗਾ ਇਹ ਮੀਟਿੰਗ ਕਿਤੇ ਨਾ ਕਿਤੇ ਜਿਹੜੇ ਪੰਜਾਬ ਦਾ ਵਪਾਰੀ ਭਾਈਚਾਰਾ ਉਹਨੂੰ ਕਿਤੇ ਨਾ ਕਿਤੇ ਫਾਇਦਾ ਪਹੁੰਚਾਉਣ ਵਾਸਤੇ ਕੀਤੀ ਜਾ ਰਹੀ ਹੈ ਜੀ। ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਮੀਟਿੰਗ ਦੀ ਤਸਵੀਰ ਬਾਹਰ ਆਉਂਦੀ ਹੈ ਜਾਂ ਫਿਰ ਨਹੀਂ, ਕਿਉਂਕਿ ਪਹਿਲਾਂ ਇੱਕ ਕੈਬਨਿਟ ਮੀਟਿੰਗ ਹੋਈ ਸੀ, ਉਹਦੀ ਤਸਵੀਰ ਬਾਹਰ ਨਹੀਂ ਆਈ ਤੇ ਬਹੁਤ ਸਾਰੇ ਕਿਆਫੇ ਵੀ ਲਾਏ ਗਏ ਸੀ। ਖਾਸ ਤੌਰ ਤੇ ਵਿਕਰਮ ਮਜੀਠੀਆ ਹੋਣੀ, ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹਟੇ ਹੋ, ਉਹੋ ਹੀ ਫਿਰ ਤੰਜ ਕੱਸਦੇ ਹੁੰਦੇ ਆ ਵੀ ਭਾਈ ਉਸ ਮੀਟਿੰਗ 'ਚ ਬੈਠਾ ਕੌਣ ਸੀ, ਮੈਂ ਦੱਸ ਦਿੰਦਾ। ਤਾਂ ਹੀ ਇਹਨਾਂ ਨੇ ਤਸਵੀਰ ਬਾਹਰ ਨਹੀਂ ਆਉਣ ਦਿੱਤੀ। ਅੰਤ 'ਚ ਤੇਜ਼ੀ ਦੇ ਨਾਲ ਕੁਝ ਸੈਕਿੰਡਾਂ 'ਚ ਹੀ ਇਸ ਗੱਲ ਤੇ ਚਾਨਣਾ ਪਾ ਦਿਓ ਕਿ ਪਾਦਰੀ ਸਾਹਿਬ ਨੂੰ ਹੋਗੀ ਜੀ ਉਮਰ ਕੈਦ, ਤੇ ਕਿੱਥੇ ਰੱਖਿਆ ਗਿਆ ਹੁਣ ਉਹਨਾਂ ਨੂੰ?
ਉਹਨਾਂ ਨੂੰ ਜੀ ਮਾਨਸਾ ਦੀ ਤਮਕੋਟ ਜੇਲ੍ਹ 'ਚ ਭੇਜਿਆ ਗਿਆ ਗਾ ਅੱਜ, ਤੇ ਮੋਹਾਲੀ ਕੋਰਟ ਨੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀਗੀ। ਕੱਲ ਆਪਾਂ ਇਸ ਖਬਰ ਤੇ ਚਰਚਾ ਕਰ ਚੁੱਕੇ ਹਾਂ, ਤੇ ਅੱਜ ਉਹਨਾਂ ਨੂੰ ਦੁਪਹਿਰੇ 3:15 ਵਜੇ ਦੇ ਨੇੜੇ ਤੇੜੇ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈਗਾ, ਮਾਨਸਾ ਦੀ ਤਮਕੋਟ ਜੇਲ੍ਹ 'ਚ। ਇਹ ਮੋਟਾ-ਮੋਟਾ ਇਸ ਮਾਮਲੇ ਦੀ ਅਪਡੇਟ ਹੈ ਜੀ ਅੱਜ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਕਿਹੋ ਜਿਹਾ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ ਇਸੇ ਤਰ੍ਹਾਂ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਤੇ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।